अच्छा, ते मैं शेयर कीती सी, असीं शेयर स्क्रीन करने और इत्थे जाने आगे जी। कितने हाँ नंबर जी, पे? मैनू लगता है पहले नंबर पे आ मेरी सीगी पेज 19। ए धनो है ना? हाँ जी, इनू असी थोड़ा मैग्नीफाई भी कर सकते हैं या पढ़िया जा रहा है? थोड़ा मैग्नीफाई कर दो। किस तरह करिए? इत्थे अपना वालियां कोल तो कोई नहीं है, इसका तरीका मैनू लगता पर कस ना होना नहीं मेरा ख्याल नहीं है। हाँ ठीक है, पढ़ हो जाती उधर जी। मैं शुरू करा जी जसप्रीत? हाँ जी, मैं तो ये उदों दी गल है जदों अगे मैनू वर्ड ही नहीं समझ आया। चिट्टा है की वर्ड है? चिट्टा रुपया? हाँ चिट्टा। चिट्टा रुपया चांदी दा हुंदा सी हाँ ते पिंडा फिर उस बाद थावां है वर्ड। हाँ जी। पिंडा थावां विच अठियानी नू धेलियां आखदे सन। धेली। धेली ठीक है। ते चौआनी नू पोली पौली। कि धेली? पौली। पौली। पौली अच्छा, मैं ये पौली जस्ट अनदर नेम ऑफ अ कॉइन। पौला पौली या पौला जड़ा है ना उन्होंने कहते हैं क्वार्टर में। अच्छा ठीक है। ते तन्नो मासी आखदी हुंदी सी ਉਹ ਮੇਰੇ ਤੋਂ मैं पता नहीं की लिखिया त्यों ਨੂੰ ਤਾਂ ਰੱਬ ਨੇ तीमी 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 अच्छा तीमी इस लफ्ज ਨੂੰ ਜਾਣਦੇ ਹੋ? लेडी तीमी ठीक है। ਇਹ ਲਫ਼ਜ਼ तीमी ਨੂੰ ਤਾਂ ਜਿਹੜਾ ਰੂਟ ਹੈ ਨਾ ਜੀ ਇਹਦਾ ਤਰੀ ਜਿਹੜਾ ਲਫ਼ਜ਼ ਹੈ ਨਾ ਜਿੱਥੋਂ ਇਸਤਰੀ ਬਣਿਆ ਔਰ ਇਹ ਉਹੋ ਹੀ ਹੈ, ਉਹਦੀ ਸ਼ਕਲ ਹੀ ਹੈ ਤਰੀਮੀ ਜਾਂ ਤੀਮੀ। ਇਹ ਉਸੇ ਦੀ ਸ਼ਕਲ ਹੈ ਤਰੀ ਤੋਂ ਜਿਹੜਾ ਚੱਲਦਾ ਪਿਆ। ਤ੍ਰਿੰਜਣ ਵੀ ਜਿਹਦੇ ਤੋਂ ਬਣਿਆ ਔਰ ਇਸਤਰੀ ਵੀ ਜਿਹਦੇ ਤੋਂ ਬਣਿਆ। ਤ੍ਰੀਮਤ ਅਸੀਂ ਤ੍ਰੀਮਤ ਵੀ ਕਹਿੰਦੇ ਆ ਔਰਤ ਨੂੰ ਜਾਂ ਬੀਵੀ ਨੂੰ। ਤ੍ਰੀਮਤ ਔਰਤ ਨੂੰ, ਜਣੀ ਨੂੰ, ਲੇਡੀ ਨੂੰ। ਤ੍ਰੀਮਤ ਵੀ ਉਹ ਤਰੀ ਤੋਂ ਹੀ ਹੈ, ਉਹਦਾ ਰੂਟ ਉਹੀ ਹੈ। ਅੱਛਾ ਤੀਮੀ। ਤੀਮੀ ਨੂੰ ਤਾਂ ਰੱਬ ਨੇ ਮੁੱਢੋਂ ਹੀ ਧੇਲੀ ਬਣਾਇਆ ਹੈ। ਇਹ ਮਤਲਬ ਕੀ ਗੱਲ ਬਣੀ? ਮੈਨੂੰ ਇਹ ਪੜ੍ਹ ਕੇ ਸਮਝ ਹੀ ਨਹੀਂ ਆਇਆ ਸੈਂਟੈਂਸ। ਅੱਧਾ। ਹਾਂ ਅੱਛਾ। ਢੇਲੀ ਉੱਤੇ ਉੱਤੇ ਦੱਸ ਗਈ ਹੈ ਨਾ ਜੀ। ਉਹ ਤੇ ਪਿੰਡਾਂ ਥਾਵਾਂ ਵਿੱਚ ਅਠਿਆਨੀ ਨੂੰ ਢੇਲੀ ਆਖਦੇ ਸਨ। ਮਤਲਬ 16 ਆਨੇ ਹੁੰਦੇ ਸਨ ਨਾ 1 ਰੁਪਈਏ ਦੇ ਵਿੱਚ। ਹਾਂਜੀ 1 ਰੁਪਈਆ ਤੇ ਹੋ ਗਿਆ ਨਾ, ਰੁਪਈਆ ਪੂਰਾ। ਤੇ ਪਿੰਡਾਂ ਥਾਵਾਂ ਵਿੱਚ ਜਿਹੜੀ ਅਠਿਆਨੀ 8 ਆਨੇ ਜਿਹੜੇ ਹੁੰਦੇ ਸਨ, ਮਤਲਬ ਅੱਧਾ ਰੁਪਈਆ ਜਿਹੜਾ ਹੈ ਉਹਨੂੰ ਢੇਲੀ ਆਖਦੇ ਸਨ। ਢੇਲੀ ਢੇਲਾ ਢੇਲੀ ਆਖਦੇ ਸਨ। ਠੀਕ ਹੈ। ਤੇ ਢੇਲੀ ਹਾਫ ਹੈ ਤੇ ਚਵਾਨੀ ਕੁਆਟਰ ਹੈ। ਠੀਕ ਹੈ। ਧਨੋ ਮਾਸੀ ਆਖਦੀ ਹੁੰਦੀ ਸੀ ਤੀਵੀ ਨੂੰ ਤਾਂ ਰੱਬ ਨੇ ਮੁੱਢੋਂ ਹੀ ਢੇਲੀ ਬਣਾਇਆ ਹੈ। ਮਤਲਬ ਹੈ ਕਿ ਅੱਧਾ ਬਣਾਇਆ ਹੈ। ਅੱਛਾ, ਇਹ ਵੈਸੇ ਕਿੰਨੀ ਵਧੀਆ ਲਾਈਨ ਹੈ। ਮਤਲਬ really you need a teacher to explain it to you, ਹੈ ਨਾ? ਹਾਂ, ਰੁਪਏ ਡਬਲ ਤਾਂ ਕੋਈ ਕੀ ਲਿਖਿਆ ਹੈ? ਰੁਪਈਆ ਡਬਲ ਤਾਂ ਕੋਈ ਕਰਾਉਣ ਵਾਲੀ ਹੁੰਦੀ ਹੈ। ਕਰਮਾ ਓਕੇ। ਕਰਮਾ ਵਾਲੀ ਹੁੰਦੀ ਹੈ ਜਿਹਨੂੰ ਮਰਜ਼ੀ ਦਾ ਜੁੜ ਜਾਏ। ਮਰਦ ਜੁੜ ਜਾਏ। ਜਿਹਨੂੰ ਮਰਦ ਅੱਛਾ ਮਰਦ ਜੁੜ ਜਾਏ। ਭਰਾਵਾਂ ਤਾਂ ਕਿਸੇ ਵੇਖੀ ਨਾ। ਨਹੀਂ ਪਰ ਉਹ ਓਕੇ ਨਾ। ਉਹ ਤਾਂ ਕਿਸੇ ਵੇਖੀ ਨਾ ਸੁਣੀ। ਘਰ ਘਰ ਧੇਲੀਆਂ ਹੀ ਧੇਲੀਆਂ ਨੇ। ਬਸ ਦੋ ਤਰ ਦੋ ਤਰੇ ਅੱਛਾ ਦੋ ਤਰੇ ਮਤਲਬ ਦੋ ਤਿੰਨ। ਹਾਂ ਦੋ ਤਿੰਨ ਠੀਕ ਹੈ। ਦੋ ਤਰੇ ਪੋਲੀਆਂ ਜੰਮੀਆਂ ਤੇ ਦੁਨੀਆ ਤੋਂ ਲੱਦ ਗਈਆਂ। ਮਤਲਬ ਦੁਨੀਆ ਤੋਂ ਟੁਰ ਗਈਆਂ, ਚਲੇ ਗਈਆਂ।
ਮੂਵ ਕਰ ਗਈਆਂ। ਅੱਛਾ, ਘਰ ਘਰ ਤੇਲੀਆਂ ਹੀ ਤੇਲੀਆਂ ਨੇ, ਮਤਲਬ ਲੇਡੀਜ਼ ਨੇ, ਇਜ਼ ਦੈਟ ਵਾਟ ਇਟ ਇਜ਼? ਹਾਂ, ਔਰਤਾਂ ਹੀ ਔਰਤਾਂ ਨੇ, ਤੇਲੀਆਂ ਅੱਧੀਆਂ ਅੱਧੀਆਂ ਨੇ। ਅੱਛਾ, ਬਸ 2-3 ਪੋਲੀਆਂ ਜੰਮੀਆਂ ਨੇ। ਪੋਲੀਆਂ ਕੀ ਸੀ? ਪੋਲੀ ਅਠਿਆਨੀ ਨੂੰ ਦੇਖੋ, ਇੱਕ ਜੇ ਤੁਸੀਂ ਪੋਲੀਆਂ ਸਵਾਲੀਆਂ। ਕਹੋਗੇ ਨਾ ਤੇ ਹੁਣ ਤੁਹਾਡਾ ਅੰਦਾਜ਼ ਹੈ, ਜਿਵੇਂ ਤੁਸੀਂ ਤੁਹਾਡਾ ਐਕਸੈਂਟ ਹੈ। ਪੋਲੀਆਂ ਜਿਹੜਾ ਨਾ ਪੋਲਾ ਨਰਮ ਹੁੰਦਾ ਚੀਜ਼, ਲੇਕਿਨ ਇਹ ਲਫ਼ਜ਼ ਹਾਂਜੀ, ਪੋਲੀਆਂ ਪੋਲਾ, ਨਹੀਂ ਹੈ, ਪੋਲੇ ਨਹੀਂ ਪੋਲੀਆਂ। ਹੈ, ਇਹ ਪੌਲੀ ਹੈ, ਪੌਲੀ ਪੌਲੀ ਪੌਲੀ, ਠੀਕ ਹੈ, ਉਹ ਪੌਲੀ ਮੈਂ ਤੋਂ ਗਲਤ ਲਿਖਿਆ ਪੌਲੀ ਪੰਜਾਬੀ। ਕੁਆਟਰ ਹੈ। ਪੌਲੀਆਂ, ਦੋ ਪੌਲੀਆਂ ਤਰੇ ਬਸ 2-3 ਪੌਲੀਆਂ ਜੰਮੀਆਂ ਤੇ ਦੁਨੀਆ ਤੋਂ ਲੱਦ ਗਈਆਂ। ਘਰ ਘਰ ਤੇਲੀਆਂ ਨੇ। ਇਹ ਵੈਸੇ ਸਿੱਦੀਕੀ ਸਾਹਿਬ ਇਹ ਬੜਾ ਡਿਫਿਕਲਟ ਹੋਮਵਰਕ ਸੀਗਾ। ਅੱਛਾ, ਮਤਲਬ ਕਿ ਕਿਉਂਕਿ ਤੁਸੀਂ ਆਪਾਂ ਆਪ ਹੀ ਲਿਟਰੇਚਰ ਪੜ੍ਹ ਰਹੇ ਆ, ਮੇਰੇ ਹਿਸਾਬ ਨਾਲ ਕਿ ਤੁਸੀਂ ਆਪ ਹੀ ਉਹ ਕਿਹਾ ਸੀ ਕਿ ਅਸੀਂ ਕਰੀਏ, ਪ੍ਰੋਜ਼ ਕਰੀਏ ਔਰ ਸ਼ਾਰਟ ਸਟੋਰੀਜ਼, ਤੇ ਮੈਨੂੰ ਤੇ ਨਹੀਂ ਲੱਗਾ ਸੀ ਕਿ ਬੜਾ ਜ਼ਬਰਦਸਤ ਅੰਮ੍ਰਿਤਾ ਠੀਕ ਹੈ ਹੋਮਵਰਕ ਹੈ। ਸ਼ਾਇਦ। ਹਾਂ, ਨਹੀਂ, ਮੇਰੇ ਕਹਿਣ ਦਾ ਮਤਲਬ ਕਿ ਜਿਵੇਂ ਕਈ ਹੋਮਵਰਕ ਹੁੰਦਾ ਨਾ, ਸਿੰਪਲ ਜਿਹੇ ਸੈਂਟੈਂਸਸ ਪੜ੍ਹ ਲਏ, ਉਹਨਾਂ ਦਾ ਉਹੀ ਮਤਲਬ ਹੈ, ਜਿਵੇਂ ਬਾਗ ਵਿੱਚ ਫੁੱਲ ਖਿਲੇ ਹਨ, ਲਾਈਕ ਦੈਟ। ਇਹ ਹੋਮਵਰਕ ਦੀ ਮੀਨਿੰਗਸ ਵੀ ਬਹੁਤ ਅੱਛੇ ਨੇ, ਬਹੁਤ ਹੀ ਮਤਲਬ ਸਮਝਣ ਤੋਂ ਇਲਾਵਾ, ਰੀਡਿੰਗ ਤੋਂ ਅੱਛਾ, ਇਲਾਵਾ। ਤੁਸੀਂ ਪੜ੍ਹਤੇ ਰਹੇ ਹੋ ਔਰ ਬਹੁਤ ਠੀਕ ਪੜ੍ਹ ਰਹੇ ਹੋ। ਅੱਛਾ, ਇਹ ਵੀ ਮਸਲਾ ਆ ਸਕਦਾ ਹੈਗਾ ਕਿ ਇਹ ਕਿਉਂਕਿ ਗੁਰਮੁਖੀ ਤੋਂ ਉਲੱਥਾ ਹੋਇਆ ਹੈ, ਤੇ ਇਸ ਉਲੱਥੇ ਦੇ ਵਿੱਚ ਵੀ ਕੁਝ ਲਫ਼ਜ਼ ਜਿਹੜੇ ਹੋ ਸਕਦਾ ਹੈ ਕੋਈ ਗੜਬੜ ਹੋ ਗਏ ਹੋਣ ਜਾਂ ਕੋਈ ਪ੍ਰੋਪਰ ਪ੍ਰੂਫ ਰੀਡਿੰਗ ਨਾ ਹੋਈ ਹੋਵੇ। ਮਸਲਨ ਅਗਲੀ ਜਿਹੜੀ ਲਾਈਨ ਹੈ ਉਹਦੇ ਵਿੱਚ ਇੱਕ ਲਫ਼ਜ਼ ਮੈਨੂੰ ਨਹੀਂ ਸਮਝ ਆ ਰਹੀ ਕਿ ਅੱਗੇ ਫਿਰ ਡਾਇਲੌਗ ਹੈ ਕਿ ਕਿੱਡਾ ਮੂੰਹ ਪਾਟਾ ਹੋਇਆ ਏ ਧਨੋ ਦਾ। ਕਿੱਡਾ ਅੱਛਾ, ਉਹ ਮੂੰਹ, ਫਰਸਟ ਵਰਡ ਕਿੱਦਾਂ ਹੈ? ਮੈਂ ਕੱਟਾ ਸਮਝ ਰਹੀ ਸੀ। ਕਿੱਡਾ, ਅੱਛਾ, ਕਿੱਡਾ ਮੂੰਹ ਪਾਟਾ ਹੋਇਆ ਏ ਧਨੋ ਦਾ। ਪਾਟਾ ਹੋਇਆ ਧਨੋ ਦਾ, ਹਾਂਜੀ। ਅੱਛਾ, ਕਦੇ ਮੂੰਹ ਹੈ ਵਰਡ। ਹਾਂ, ਕਦੇ ਕੋਈ ਜਨੀ ਪਿੱਛੋਂ ਕੰਡੀ ਕਹਿ ਦਿੰਦੀ। ਹੁਣ ਇਹ ਕੀ ਹੈ ਮੈਨੂੰ ਨਹੀਂ ਸਮਝ ਆ ਰਹੀ। ਜਾਂ ਇਹ ਹੋ ਸਕਦਾ ਹੈ ਕਿ ਕੰਡ ਪਿੱਛੋਂ ਕਹਿ ਦਿੰਦੀ, ਜਾਂ ਕੰਡ ਪਿੱਛੋਂ ਕਹਿਣਾ ਹੁੰਦਾ ਹੈ ਉਹਦੀ ਐਬਸੈਂਸ ਦੇ ਵਿੱਚ ਕਹਿਣਾ। ਕਦੀ ਕੋਈ ਜਣੀ ਪਿੱਛੋਂ ਕੰਡੀ ਕਹਿ ਦਿੰਦੀ, ਪਿੱਛੋਂ ਕੰਡੀ, ਜਾਂ ਇਹ ਮੈਨੂੰ ਸਮਝ ਨਹੀਂ ਆਈ। ਪਰ ਧਨੋ ਦੇ ਸਾਹਮਣੇ ਪਿੰਡ ਦੀਆਂ ਸਾਰੀਆਂ ਤੀਵੀਆਂ ਦੰਦਾਂ ਹੇਠਾਂ ਜੀਭ ਦੇਈ ਰੱਖਦੀਆਂ। ਮਤਲਬ ਹੈ ਕਿ ਉਹਦੇ ਸਾਹਮਣੇ ਬੋਲਦੀਆਂ ਨਹੀਂ ਸਨ। ਅੱਗੇ ਫਿਰ ਤੁਸੀਂ ਕੋਸ਼ਿਸ਼ ਕਰੋ ਇੱਥੋਂ ਸਾਰੀਆਂ। ਜੋ ਸਾਰੀਆਂ ਨੂੰ, ਸਾਰੀਆਂ, ਅੱਛਾ ਉਹ ਨਾ ਹੈ ਉੱਪਰ, ਮੈਂ ਦੇਖਿਆ ਹੀ ਨਹੀਂ। ਸਾਰੀਆਂ ਨੂੰ ਚੇਤੇ, ਅੱਛਾ ਜੀਮ ਹੈ, ਚੇਤੇ। ਸਾਰਿਆਂ ਨੂੰ ਚੇਤੇ ਸੀ ਕਿ ਇੱਕ ਵਾਰੀ ਸ਼ਾਹਾਂ, ਹਾਂਜੀ ਉਹ ਆ ਹੈ। ਇੱਕ ਵਾਰੀ ਸ਼ਾਹਾਂ ਦੀ ਅੱਛਾ, ਹੁਣ ਅਗਲਾ ਲਫ਼ਜ਼ ਜਿਹੜਾ ਮੈਨੂੰ ਬਿਲਕੁਲ ਲੱਗ ਰਿਹਾ ਹੈ ਕਿ ਇਹ ਗਲਤ ਸਪੈਲ ਹੋਇਆ ਹੋਇਆ। ਇਹ ਕੇਸਰ, ਕੋਈ ਕੇਸਰੋ ਹੋ ਸਕਦਾ ਜਾਂ ਕੋਈ ਹੋਰ ਨਾ ਹੋ ਸਕਦਾ, ਲੇਕਿਨ ਇਹ ਜ ਨਾਲ ਹੈ, ਜਿਹੜੀ ਜ਼ੇ ਦੇ ਆਖਰ ਚ ਆਉਂਦੀ ਹੈ ਨਾ, ਜ, ਉਹਦੇ ਨਾਲ ਕੋਈ ਸਾਡਾ ਲੋਕਲ ਨਾਮ ਨਹੀਂ ਬਣਦਾ। ਤੇ ਇਹ ਸ਼ਾਹਾਂ ਦੀ ਕਿਸੇ ਕੁੜੀ ਦਾ ਨਾਂ ਹੈ। ਮੈਂ ਤਾਂ ਕੇਸ਼ੋ ਲੱਗਦਾ, ਕੇਸ਼ੋ ਗਲਤ ਲਿਖ ਹੋਇਆ, ਕੇਸ਼ੋ। ਅੱਛਾ, ਠੀਕ ਹੈ, ਕੇਸ਼ੋ ਨੇ, ਅੱਛਾ ਨੇ, ਕੇਸ਼ੋ ਨੇ ਇਹੋ ਗੱਲ ਧਨੋ ਦੇ ਮੂੰਹ, ਅੱਛਾ ਇਹ ਵਰਡ ਮੂੰਹੋਂ ਹੈ, ਮੂੰਹੋਂ। ਇਹ ਵਰਡ ਤੇ ਮੈਂ ਨਾ ਮੇਰਾ ਸਟਾਪ ਸਾਈਨ ਹੀ ਲੱਗ ਗਿਆ ਇਸ ਵਰਡ ਨੂੰ ਪੜ੍ਹਦੇ ਪੜ੍ਹਦੇ। ਮੈਂ ਕਿਹਾ ਕੀ ਵਰਡ ਹੈ, ਬੜਾ ਮੁਸ਼ਕਿਲ ਹੈ। ਮੂੰਹੋਂ ਤੇ ਆਖੀ, ਮੂੰਹ ਆਖੀ ਸੀ ਤਾਂ ਧਨੋ। ਇਹ ਜਦੋਂ ਹੁਣ ਇਸ ਤਰ੍ਹਾਂ ਆਪਾਂ ਪੜ੍ਹ ਰਹੇ ਹਾਂ ਨਾ, ਮੈਨੂੰ ਹੁਣ ਪਿਛਲਾ ਭੁੱਲੀ ਜਾ ਰਿਹਾ। ਸੋ ਇਹਦਾ ਫਿਰ ਮਤਲਬ ਕਿਸ ਤਰ੍ਹਾਂ ਅਸੀਂ ਇਹਨੂੰ ਸਿੱਖੀਏ? ਮੈਂ ਤਾਂ ਹੀ ਫਿਰ ਪੰਜਾਬੀ ਪਹਿਲੇ ਜਿਹੜਾ ਨਾ ਤੁਸੀਂ
ਕਹਾਣੀ ਕੀ ਚੱਲ ਰਹੀ ਹੈ ਇਹਨੂੰ ਫਿਲਹਾਲ ਤੁਸੀਂ ਭੁੱਲ ਜਾਓ। ਤੁਸੀਂ ਇਹ ਕਹੋ, ਠੀਕ ਹੈ। ਪਹਿਲੇ ਇਹ ਸੋਚ ਲਵੋ, ਤੈਅ ਕਰ ਲਓ ਕਿ ਮੈਂ ਲਫ਼ਜ਼ਾਂ ਦੇ ਨਾਲ ਜਿਹੜਾ ਨਾ ਉਹ ਜੰਗ ਜਿੱਤਣੀ ਹੈ। ਲਫ਼ਜ਼ਾਂ ਨੂੰ ਪੜ੍ਹਨਾ। ਹੁਣ ਲਫ਼ਜ਼ਾਂ ਦੇ ਜਿੰਨੀ ਰਵਾਨੀ ਆਉਂਦੀ ਜਾਏਗੀ ਨਾ, ਫਲੋ ਆਉਂਦਾ ਜਾਏਗਾ, ਤੀਵੇਂ ਪਿੱਛੋਂ ਦੇ ਨਾਲ ਕਹਾਣੀ ਕੀ ਚੱਲਦੀ ਪਈ ਹੈ, ਤੇ ਤੁਹਾਡੇ ਜ਼ਿਹਨ 'ਚ ਉਹਦਾ ਜਿਹੜਾ ਨਾ ਬਣਦਾ ਜਾਏਗਾ ਇੱਕ ਸਟਰਕਚਰ ਉਹਦਾ, ਜਾਂ ਉਹਦੀ ਬਣਤਰ ਜਿਹੜੀ ਹੈ ਤੁਹਾਡੇ ਜ਼ਿਹਨ 'ਚ ਰਹੇਗੀ ਕਿ ਪਿੱਛੇ ਗੱਲ ਕੀ ਚੱਲਦੀ ਪਈ। ਪਹਿਲੇ ਤੇ ਅਸੀਂ ਲੜਾਈ ਲਫ਼ਜ਼ਾਂ ਦੇ ਨਾਲ ਜਿਹੜੀ ਹੈ ਨਾ ਉਹ ਚੱਲਦੀ ਰਹਿੰਦੀ ਹੈ, ਤੇ ਸਾਰੀ ਅਟੈਂਸ਼ਨ ਜਿਹੜੀ ਹੈ ਉਹ ਲਫ਼ਜ਼ ਲੈ ਜਾਂਦੇ ਨੇ। ਫਿਰ ਤੁਸੀਂ ਰეკਮੈਂਡ ਕਰੋਗੇ ਕਿ ਜਿਵੇਂ ਮੈਂ ਥੋੜੀ ਫਰਸਟ੍ਰੇਟਡ ਸੀ ਇਹਨੂੰ ਇਸ ਤਰ੍ਹਾਂ ਪੜ੍ਹਦੇ ਕੋਈ ਗੱਲ ਜੀ ਬਣ ਨਹੀਂ ਰਹੀ। ਨਹੀਂ ਕਤਰ ਨਹੀਂ। ਤੁਸੀਂ ਸਿਰਫ ਬੋਲੀ ਜਿਹੜੀ ਹੈ ਨਾ, ਪਹਿਲੇ ਬੋਲੀ ਦੇ ਨਾਲ, ਹਾਂ ਬੋਲੀ ਨੂੰ ਤੁਸੀਂ ਚਲਾਓ। ਪਹਿਲੇ ਗੱਲ ਕੀ ਹੋ ਰਹੀ ਹੈ ਇਹਨੂੰ ਛੱਡ ਦਿਓ, ਫਿਲਹਾਲ ਛੱਡ ਦਿਓ। ਠੀਕ ਹੈ, ਆਈ ਥਿੰਕ ਦੈਟਸ ਰਾਈਟ। ਤੁਸੀਂ ਕਹਾਣੀ ਨਹੀਂ ਪੜ੍ਹ ਰਹੇ, ਤੁਸੀਂ ਹਾਲੀ ਕਹਾਣੀ ਨਹੀਂ ਪੜ੍ਹ ਰਹੇ, ਤੁਸੀਂ ਹਾਲੀ ਲਿਟਰੇਚਰ ਨਹੀਂ ਪੜ੍ਹ ਰਹੇ, ਤੁਸੀਂ ਹਾਲੀ ਇੱਕ ਸਕ੍ਰਿਪਟ ਪੜ੍ਹਦੇ ਪਏ ਹੋ। ਤੇ ਤੁਸੀਂ ਰეკਮੈਂਡ ਕਰੋਗੇ ਕਿ ਨਾਲ ਜਿਵੇਂ ਮੈਂ ਪੰਜਾਬੀ 'ਚ ਲਿਖ ਰਹੀ ਸੀ ਉਹਦੇ ਨਾਲ ਮੇਰਾ ਜਿਵੇਂ ਉਹ ਮੈਨੂੰ ਸਮਝਣ ਦੀ ਵੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਪੜ੍ਹਿਆ ਕੀ ਹੈ ਕਿ ਨਹੀਂ। ਹਾਂ, ਇਹ ਵੀ ਹੈ। ਦੂਸਰਾ ਇੱਕ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਅਸੀਂ ਗੁਰਮੁਖੀ ਲੈ ਕੇ ਤੇ ਉਹਨੂੰ ਅਸੀਂ ਉਲੱਥਾ ਕਰੀਏ ਸ਼ਾਹਮੁਖੀ ਦੇ ਵਿੱਚ। ਕਿੱਦਾਂ? ਗੁਰਮੁਖੀ ਨੂੰ ਸ਼ਾਹਮੁਖੀ ਦੇ ਵਿੱਚ ਲਿਖੀਏ ਹੱਥ ਨਾਲ ਜਾਂ ਟਾਈਪ ਕਰੀਏ, ਇਹ ਵੀ ਹੋ ਸਕਦਾ ਇੱਕ ਅਸਾਈਨਮੈਂਟ ਦੇ ਤੌਰ ਤੇ, ਪ੍ਰੈਕਟਿਸ ਦੇ ਤੌਰ ਤੇ। ਨਹੀਂ, ਪਰ ਜਿਵੇਂ ਹੁਣ ਇਹ ਤਾਂ ਪੜ੍ਹ ਹੀ ਰਹੇ ਆ ਨਾ, ਤੇ ਜੇ ਮੈਂ ਨਾਲ ਲਿਖਾਂ ਫਿਰ ਮੈਂ ਇੱਕ ਵਾਰੀ ਜਦੋਂ ਪੜ੍ਹ ਲੈਂਦੀ ਆ ਫਿਰ ਮੈਨੂੰ ਪੂਰਾ ਸੈਂਟੈਂਸ ਪੜ੍ਹ ਕੇ ਮਜ਼ਾ ਆਉਂਦਾ ਹੈ ਕਿ ਮੈਂ ਪੜ੍ਹਿਆ ਕੀ ਹੈ। ਠੀਕ ਹੈ, ਉਹਦਾ ਫਿਰ ਤਰੀਕਾ ਇਹ ਹੈ ਕਿ ਥੋੜਾ ਰੁਕ ਕੇ ਸੋਚ ਕੇ ਇੱਕ ਲਫ਼ਜ਼ ਪੜ੍ਹ ਕੇ ਜਦੋਂ ਤੁਸੀਂ ਪੂਰਾ ਸੈਂਟੈਂਸ ਜਾਂ ਇੱਕ ਦੋ ਲਾਈਨਾਂ ਪੜ੍ਹ ਲੈਂਦੇ ਹੋ ਨਾ, ਹਾਂਜੀ, ਉਸ ਤੋਂ ਬਾਅਦ ਫਿਰ ਦੁਬਾਰਾ ਉਹਨੂੰ ਰਿਪੀਟ ਕਰੋ। ਉਹ ਫਿਰ ਉਹ ਭੁੱਲ ਜਾਂਦਾ ਹੈ, ਫਿਰ ਉਹ ਪੜ੍ਹਨਾ ਪੈਂਦਾ ਹੌਲੀ ਹੌਲੀ। ਫਿਰ ਮੈਂ ਪੰਜਾਬੀ 'ਚ ਲਿਖ ਰਹੀ ਸੀ ਰਿਪੀਟ ਕਰੋ, ਇੱਕ ਦੋ ਦਫਾ ਰਿਪੀਟ ਕਰੋਗੇ ਤੇ ਫਿਰ ਕਿਉਂਕਿ ਉਹ ਤੁਹਾਡਾ ਫਲੋ ਬਣ ਜਾਏਗਾ, ਤੇ ਲਿਆਦਾ ਉਹ ਗੱਲ ਕੀ ਹੋ ਰਹੀ ਹੈ ਕਹਾਣੀ ਤੁਹਾਡੇ ਜ਼ਿਹਨ 'ਚ ਬਣਦੀ ਜਾਏਗੀ ਨਾਲ। ਠੀਕ ਹੈ। ਮੇਰਾ ਖਿਆਲ ਹੈ ਕਿ ਪਹਿਲੇ ਤੁਸੀਂ ਇੱਕ ਸੈਂਟੈਂਸ ਪੜ੍ਹ ਲਵੋ, ਪੜ੍ਹ ਕੇ ਫਿਰ ਦੁਬਾਰਾ ਉਹਨੂੰ ਪੜ੍ਹੋ। ਦੁਬਾਰਾ ਜਦੋਂ ਪੜ੍ਹੋਗੇ ਤੇ ਫਿਰ ਫਲੋ ਜ਼ਿਆਦਾ ਬਿਹਤਰ ਹੋ ਜਾਏਗਾ। ਤੁਸੀਂ ਅੜੋਗੇ ਨਹੀਂ, ਖਲੋਵੋਗੇ ਨਹੀਂ, ਜ਼ਿਆਦਾ ਸੋਚੋਗੇ ਨਹੀਂ ਲਫ਼ਜ਼ਾਂ ਦੇ ਬਾਰੇ, ਤੇ ਫਿਰ ਉਸ ਫਲੋ ਦੀ ਵਜ੍ਹਾ ਤੋਂ ਕਹਾਣੀ ਤੁਹਾਡੇ ਜ਼ਿਹਨ 'ਚ ਬਣਦੀ ਜਾਏਗੀ, ਤੇ ਉਹ ਫਿਰ ਇੰਟਰਸਟਿੰਗ ਰਹੇਗੀ ਜ਼ਿਆਦਾ। ਓਕੇ। ਕਿੱਡਾ ਮੂੰਹ ਪਾਟਾ ਹੋਇਆ ਇਹ ਧਨੋ ਦਾ। ਨਹੀਂ, ਆਪਾਂ ਅੱਗੇ ਸੀ। ਅੱਗੇ ਜੀ, ਇੱਥੋਂ। ਹਾਂਜੀ। ਇਹੋ ਗੱਲ ਧਨੋ ਦੇ ਮੂੰਹ ਤੇ ਆਖੀ ਸੀ ਤਾਂ ਧਨੋ, ਹਾਂ, ਧਨੋ ਨੇ ਇਹੀ ਉਹਦੀ ਧਨੋ ਨੇ ਉਹਦੀ ਇਹ ਬਾਤ, ਉਹਦੀ ਉਹ ਬਾਤ ਬਾਬ। ਇਹ ਕੀ ਗੱਲ ਬਣੀ? ਬਾਬ ਹਾਲਤ ਕਹਿ ਲਵੋ। ਬਾਬ ਮਤਲਬ ਹਾਲਤ ਨਹੀਂ, ਬਾਬ ਦਾ ਮਤਲਬ ਵੈਸੇ ਤੇ ਚੈਪਟਰ। ਉੱਥੋਂ ਕੋਈ ਬਣਿਆ ਕੋਈ ਮਤਲਬ ਇਹਦਾ ਆਮ ਕੋਈ ਇਸਤੇਮਾਲ ਬਣਿਆ ਹੋਇਆ ਹੈ ਹੋਰ ਇਸ ਲਫ਼ਜ਼ ਦਾ। ਉਹ ਬਾਬ ਕੀਤੀ ਸੀ ਜਾਂ ਉਹ ਹਾਲਤ ਕੀਤੀ ਸੀ। ਜਿਵੇਂ ਗੱਲਬਾਤ, ਉਸਨੂੰ ਉਹਨਾਂ ਨੇ ਸ਼ਾਰਟ ਕੀਤਾ ਬਾਬ। ਨਹੀਂ, ਬਾਤ ਨਹੀਂ ਹੈ, ਇਹ ਬਾਬ ਹੈ। ਬਾਬ। ਠੀਕ ਹੈ। ਓਕੇ, ਸੋ ਉਹ ਬਾਬ ਕੀਤੀ ਸੀ। ਹਾਂਜੀ, ਕੀਤੀ ਸੀ। ਇਹ ਕੀ ਹੈ? ਰਹੇ ਚੋ ਹਮਜ਼ਾ ਹੈ। ਰਹੇ ਰੱਬ ਦਾ ਨਾ ਰਹੇ ਰੱਬ ਦਾ ਨਾ। ਰਹੇ ਰੱਬ ਦਾ ਨਾ। ਅੱਛਾ, ਉਹ ਨਾ ਮਤਲਬ ਨਾਮ। ਹਾਂ, ਰਹੇ ਰੱਬ ਦਾ ਨਾ। ਠੀਕ ਹੈ। ਹਾਂ, ਰਹੇ ਰੱਬ ਦਾ ਨਾ। ਅੱਛੇ, ਤੁਹਾਡੀ ਆਡੀਓ ਠੀਕ ਨਹੀਂ ਰਹੀ।
ਦੁਬਾਰਾ ਦੱਸੋ। ਅਸੀਂ ਅਖੇ ਅਖੇ ਤੁਸੀਂ ਅੱਖੀ ਤਸ ਤੁਸੀਂ ਅੱਖੀ ਤੁਸੀਂ ਮੂੰਹ ਹਾਂਜੀ ਨਹੀਂ ਤੁਸੀਂ ਨਹੀਂ 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 ਇਹਨੂੰ ਮੂੰਹ ਅਸੀਂ ਇਸ ਤਰ੍ਹਾਂ ਪੜਾਂਗੇ। ਹਾਂ ਅਖੇ ਅਖੇ ਦਾ ਹਮ, ਮਤਲਬ ਹੈ ਉਹਨੇ ਆਖਿਆ, ਮਤਲਬ ਹਮ, ਇਹ ਵੇ ਨਾ ਗੱਲ ਇਹ ਹੋ ਰਹੀ ਹੈ ਕਿ ਇਹ ਧਨੋ ਜਿਹੜੀ ਹੈ ਇਹ ਕੋਈ ਕਮੈਂਟ ਦਿੰਦੀ ਹੈ ਔਰਤਾਂ ਦੇ ਬਾਰੇ, ਉਹਨਾਂ ਦੀ ਹੈਸੀਅਤ, ਉਹਨਾਂ ਦਾ ਸਟੇਟਸ ਕੀ ਹੈ ਸਮਾਜ ਦੇ ਵਿੱਚ, ਫੈਮਿਲੀ ਦੇ ਵਿੱਚ, ਠੀਕ ਹੈ। ਔਰ ਉਹ ਪੂਰਾ ਨਹੀਂ ਹੈ, ਉਹ ਬਹੁਤ ਘੱਟ ਹੈ। ਔਰ ਕਿਵੇਂ ਉਹ ਗੁਜ਼ਾਰ ਦਿੰਦੀਆਂ ਨੇ, ਬਸ 2-3 ਪੌਲੀਆਂ ਜੰਮੀਆਂ ਤੇ ਦੁਨੀਆ ਤੋਂ ਚਲੇ ਗਈਆਂ। ਅੱਛਾ, ਉਹ ਔਰਤਾਂ ਜਿਹੜੀਆਂ ਨੇ ਉਹ ਸੁਣ ਲੈਂਦੀਆਂ ਨੇ, ਉਹਦੇ ਸਾਹਮਣੇ ਤੇ ਬੋਲਦੀ ਕੋਈ ਨਹੀਂ ਹੈ ਔਰਤ, ਲੇਕਿਨ ਉਹਦੇ ਗੈਰ ਮੌਜੂਦਗੀ ਦੇ ਵਿੱਚ ਉਹ ਗੱਲਾਂ ਕਰਦੀਆਂ ਨੇ ਧਨੋ ਦੇ ਬਾਰੇ ਕਿ ਇਹ ਉਹਦਾ ਕੀ ਹੈ, ਉਹ ਕਿਹੋ ਜਿਹੀ ਔਰਤ ਹੈ। ਤੇ ਉਹ ਕਹਿੰਦੀਆਂ ਨੇ ਕਿ ਕਿੱਡਾ ਮੂੰਹ ਪਾਟਾ ਹੋਇਆ ਧਨੋ ਦਾ ਹੈ, ਕਦੇ ਕੋਈ ਜਣੀ ਪਿੱਛੋਂ ਕੰਡ ਪਿੱਛੋਂ ਕਹਿੰਦੀ, ਤੇ ਉਹਦੇ ਸਾਹਮਣੇ ਬੋਲਦੀਆਂ ਨਹੀਂ ਸੀ, ਲੇਕਿਨ ਉਹਦੀਆਂ ਗੱਲਾਂ ਸੁਣ ਕੇ ਸਾਰੀਆਂ ਦੰਦਾਂ ਹੇਠਾਂ ਜੀਭ ਦਈ ਰੱਖਦੀਆਂ, ਮਤਲਬ ਚੁੱਪ ਕੀਤੀ ਰੱਖਦੀਆਂ। ਔਰ ਸਾਰੀਆਂ ਨੂੰ ਪਤਾ ਸੀ ਕਿ ਇੱਕ ਵਾਰੀ ਸ਼ਾਹ ਦੀ ਕਿਸੇ ਕੁੜੀ ਨੇ ਇਹੋ ਹੀ ਗੱਲ ਧਨੋ ਦੇ ਮੂੰਹ ਤੇ ਆਖ ਦਿੱਤੀ ਸੀ, ਯਾਨੀ ਤੇਰਾ ਕਿੱਡਾ ਮੂੰਹ ਪਾਟਾ ਹੋਇਆ, ਠੀਕ ਹੈ। ਤੇ ਧਨੋ ਨੇ ਉਹਦੀ ਉਹ ਕੀਤੀ ਸੀ ਕਿ ਰਹਿ ਰੱਬ ਦਾ ਨਾਮ, ਮਤਲਬ ਉਹਨੂੰ ਕਾਫੀ ਇਨਸਲਟ ਜਾਂ ਬੇਇੱਜ਼ਤੀ ਕੀਤੀ ਉਹਦੀ। ਅਖੇ ਮਤਲਬ ਧਨੋ ਨੇ ਆਖਿਆ ਜਾਂ ਧਨੋ ਨੇ ਆਖਿਆ ਸੀ, ਤੁਸੀਂ ਸੀਤੇ ਮੂੰਹ ਵਾਲੀਆਂ ਚੰਗੀਆਂ ਤੇ ਮੈਂ ਪਾਟੇ ਮੂੰਹ ਵਾਲੀ ਮਾੜੀ, ਢੇਲੀ ਤਾਂ ਰਾਤ ਨੂੰ ਭੈਣ ਕੌਸਰੇ, ਢੇਲੀ ਤਾਂ ਰਾਤ ਨੂੰ ਭੈਣ ਕੌਸਰੇ, ਤੇਰੀ ਵੀ ਉਵੇਂ ਭੱਜਦੀ ਏ ਜਿਵੇਂ ਮੇਰੀ। ਹੁਣ ਢੇਲੀ ਦਾ ਜਿਹੜਾ ਨਾ ਭਾਣ ਉਹ ਹੈਗਾ ਚੇਂਜ, ਠੀਕ ਹੈ। ਔਰ ਢੇਲੀ ਤਾਂ ਰਾਤ ਨੂੰ ਭੈਣ ਕੌਸਰੇ, ਤੇਰੀ ਵੀ ਉਵੇਂ ਭੱਜਦੀ ਏ ਜਿਵੇਂ ਮੇਰੀ। ਇਹ ਕੋਈ ਮੈਨੂੰ ਲੱਗਦਾ ਕੋਨੋਟੇਸ਼ਨ ਹੈ ਇਹਦੇ ਵਿੱਚ ਕੋਈ ਸੈਕਸ਼ੂਅਲ। ਰਾਤ ਨੂੰ ਤੇਰੀ ਢੇਲੀ ਉਵੇਂ ਭੱਜਦੀ ਏ, ਮਤਲਬ ਭੰਨੀ ਜਾਂਦੀ ਹੈ। ਤੇ ਫਿਰ ਧਨੋ ਨੇ ਪਿੰਡ ਦੀ ਇੱਕ ਤੀਵੀਂ ਦਾ ਕਾਣ ਕੱਦ ਜਗਨ ਦਿੱਤਾ ਸੀ। ਇਹ ਵੀ ਮੈਨੂੰ ਲਫ਼ਜ਼ ਠੀਕ ਨਹੀਂ ਲੱਗਦਾ। ਮੈਂ ਅਗਰ ਪੜ੍ਹ ਲੈਂਦਾ ਨਾ ਪਹਿਲੋਂ ਕਹਾਣੀਆਂ, ਤੇ ਫਿਰ ਮੈਂ ਇਹ ਮੇਰਾ ਖਿਆਲ ਹੈ ਕਿ ਅਮਰਤਾ ਦੀ ਇਸ ਕਿਤਾਬ ਨੂੰ ਸਿਲੈਕਟ ਨਾ ਕਰਦੇ, ਕਿਉਂਕਿ ਮੈਨੂੰ ਲੱਗਦਾ ਇਹਦੇ ਵਿੱਚ ਪ੍ਰੂਫ ਰੀਡਿੰਗ ਦੀਆਂ ਕਾਫੀ ਗਲਤੀਆਂ ਨੇ। ਤੇ ਫਿਰ ਧਨੋ ਨੇ ਪਿੰਡ ਦੀ ਇੱਕ ਤੀਵੀਂ ਦਾ ਕਾਣ ਕੱਦ ਜਗਨ ਦਿੱਤਾ ਸੀ। ਸਮਝਦੀਆਂ ਆਵੇ ਖਾਂ ਲੰਬੜਾਂ ਦੀ ਇਸ਼ਰੋ, ਆਵੇ ਖਾਂ ਲੰਬੜਾਂ ਦੀ ਇਸ਼ਰੋ ਮੇਰੇ ਸਾਹਮਣੇ, ਜਿਹਦੇ ਬੁੱਢੇ ਖਾਮਦ ਤੋਂ ਢੇਲੀ ਨਹੀਂ ਭੱਜਦੀ, ਤੇ ਉਹ ਮਾਨ ਵਰਗੇ ਦੇਵਰ ਤੋਂ ਢੇਲੀ ਭਣਾਉਂਦੀ ਹੈ। ਤੇ ਚੀਮਿਆਂ ਦੀ ਬਲਵੰਤ ਕਿਹਨੂੰ ਭੁੱਲੀ ਹੈ। ਇਹਨੂੰ ਜਿਹੜਾ ਨਾ ਲਫ਼ਜ਼ ਉਹਨਾਂ ਨੇ ਇਹ ਵੀ ਗਲਤ ਪਾਇਆ ਹੈ। ਤੇ ਚੀਮਿਆਂ ਦੀ ਬਲਵੰਤ ਕਿਹਨੂੰ ਭੁੱਲੀ ਹੈ, ਜਿਹੜੀ ਕਈਆਂ ਘਰ ਦੀ ਡੋਲੀ ਵਿੱਚੋਂ ਉਤਰੀ ਸੀ। ਕਈਆਂ ਘਰ ਦੀ ਕੀ ਮਤਲਬ, ਇਹ ਵੀ ਨਹੀਂ ਸਮਝ ਆਈ। ਤੇ 7 ਮਹੀਨੀ ਮੁੰਡਾ ਜੰਮ ਧਰਿਆ, ਤੇ ਬੜੈਚਾਂ ਦੀ ਕਰਤਾਰੋ, ਜਿਨੇ 4 ਵਰਿਆਂ ਤੋਂ ਮਰਦ ਦਾ ਮੂੰਹ ਨਹੀਂ ਸੀ ਦੇਖਿਆ, ਤੇ ਮੇਥਰੇ ਕਾੜ ਇਹਨੂੰ ਇਸ ਪਾਸੇ ਜਾਣਾ, ਮੇਥਰੇ ਕਾੜ ਪੀਂਦੀ ਸੀ। ਚਲੋ ਮੇਰਾ ਖਿਆਲ ਹੈ ਕਿ ਇਹ ਅਸੀਂ ਦੁਬਾਰਾ ਟਰਾਈ ਕਰਨੇ ਆ ਅਗਲਾ ਪੈਰਾ, ਤੇ ਫਿਰ ਅਸੀਂ ਅੱਗੇ ਮੂਵ ਕਰਨੇ ਆ। ਤੁਸੀਂ ਦੇਖੋ, ਪੜ੍ਹ ਸਕਦੇ ਹੋ, ਫਿਰ ਟਰਾਈ ਕਰੋ ਥੋੜਾ। ਜਸਪ੍ਰੀਤ ਜੀ, ਮੇਰੇ ਲਈ ਥੋੜਾ ਜ਼ਿਆਦਾ ਫਾਸਟ ਸੀਗਾ। ਤੁਸੀਂ ਹੁਣ ਇੱਥੇ ਜਿੱਥੇ ਕਰਸਰ ਹੈ, ਤੁਸੀਂ ਉਸ ਪੁਆਇੰਟ ਤੇ ਹੋ। ਹਾਂ, ਤੇ ਧਨੋ ਨੂੰ, ਇੱਕ ਮਿੰਟ, ਹਾਂਜੀ, ਤੇ ਧਨੋ ਨੂੰ ਜਿਨ੍ਹਾਂ ਔਰਤਾਂ ਦੀ ਕਾਨ
ਕਾਨ मतलब कौन? ਕਾਨ ਕੱਜ ਨਹੀਂ ਸੀ ਲੱਭੀ, ਜਾਂ ਮਤਲਬ ਇੱਕ ਵੀਕ ਪੁਆਇੰਟ ਕਹਿ ਲਓ ਇਹਦਾ, ਮੈਨੂੰ ਇਹਦੀ ਸਮਝ ਨਹੀਂ ਆ ਰਹੀ। ਕਾਨ ਕੱਜ ਨਹੀਂ ਸੀ ठीक है। ਲੱਭੀ। कौन कज नहीं सी लभी। ਜੇ ਕੱਪੜੇ ਚ ਕਾਣ ਹੋਵੇ ਹਨਾ, ਆਪਣੀ ਉਹਨੇ ਲੱਭਣੀ। ਇਹ ਉਹ ਅੱਛਾ ਉਹਨੇ, ਇਹ ਮੈਂ ਇੱਥੇ ਅਟਕ ਜਾਂਦੀ ਹਾਂ ਜਿੱਥੇ ਅਲਫ ਤੇ ਵਾਓ ਹੈ, ਇਹ ਉਹ ਦੀ ਸਾਊਂਡ ਆ। ਉਹਨੇ, ਉਹਨਾਂ, ਦੀਆਂ, ਕੰਜ 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 ਮਤਲਬ ਕੰਜ ਕੁਵਾਰੀ ਇੱਕ ਨਾਮ ਬੋਲਿਆ ਜਾਂਦਾ, ਕੁਵਾਰੀਆਂ ਨੂੰ ਕਿਹਾ ਜਾਂਦਾ। ਕੁਵਾਰੀ ਜਿਹੜੀ ਕੁੜੀ ਹੈ ਸ਼ਾਇਦ ਉਹਨੂੰ ਕੰਜ ਕੁਵਾਰੀ ਕਿਹਾ ਜਾਂਦਾ। ਕੰਜਕਾਂ, ਹਾਂਜੀ ਮੈਂ ਸੁਣਿਆ ਤਾਂ ਹੈ ਪਰ ਮੀਨਿੰਗ ਨਹੀਂ ਐਗਜ਼ੈਕਟਲੀ ਪਤਾ। ਐਨੀਵੇ ਕੰਜ ਕੁਵਾਰੀਆਂ, ਹਾਂਜੀ ਕੰਜ ਕੁਵਾਰੀਆਂ ਦੇ ਦੇ ਨਾਮ, ਦੇ ਨਾਂ, ਗਿਣਦੇ ਦਿੱਤੇ, ਨਹੀਂ ਗਿਣ ਦਿੱਤੇ ਸਨ। ਹਾਂ ਗਿਣ ਦਿੱਤੇ ਸਨ। ਤੂੰ ਹੁਣ ਦੇਖੋ ਤੂੰ ਔਰ ਤੂੰ ਇਸੇ ਇੱਕ ਹੀ ਤਰੀਕੇ ਨਾਲ ਲਿਖਿਆ ਜਾਂਦਾ ਹੈ। ਅਗਰ ਤੂੰ ਹੈ ਫਿਰ ਉੱਤੇ ਪੇਸ਼ ਅਗਰ ਹੋਵੇ, ਪੇਸ਼ ਪੜ੍ਹ ਅਸੀਂ ਪੜ੍ਹ ਤੇ ਲਵਾਂਗੇ ਕਿਉਂਕਿ ਪਾਈ ਨਹੀਂ ਹੋਈ, ਲੇਕਿਨ ਪੜ੍ਹਨ ਨਾਲ ਹੀ ਇਹ ਤੂੰ ਬਣੇਗਾ। ਅਦਰਵਾਈਜ਼ ਤੇ ਇਹ ਤੋਂ ਇਹ ਲਫ਼ਜ਼ ਤੋਂ ਵੀ ਇੰਜੀ ਹੈ ਔਰ ਤੂੰ ਵੀ ਉਂਜੀ ਹੈ। ਤੇ ਜਦੋਂ ਅਸੀਂ ਤੂੰ ਇਹਨੂੰ ਪੜ੍ਹ ਰਹੇ ਹਾਂ ਤੇ ਇਹਦੇ ਉੱਤੇ ਪੇਸ਼ ਅਸੀਂ ਅਸਿਊਮ ਕਰ ਰਹੇ ਹਾਂ। ਰਾਈਟ। ਤੂੰ ਵੱਡੀ ਹੈ, ਸਿਆਣੀ ਹੈ। ਠੀਕ ਹੈ, ਤੂੰ ਵੱਡੀ ਹੈ, ਸਿਆਣੀ ਹੈ। अच्छा हो गया, एक्सक्लेमेशन मार्क है। अपनी अपनी छांव, चलो अपनी लाम है। अपनी चलो वो नू, अपनी छलो नू, अपनी छलो नू साम, ਜਿਹੜੀ ਸੰਧੂ ਇੱਕ ਜ਼ਾਤ ਹੈ ਨਾ, ਕਾਸਟ ਸ਼ਾਇਦ। ਅੱਛਾ ਸੰਧੂਆਂ, ਹਾਂਜੀ ਸੰਧੂਆਂ ਤੇ ਜਗਤਾਰੇ ਨੂੰ ਤੋਂ ਅੱਛਾ। ਮੈਂ ਨਾ ਤ ਔਰ य ਦੇ ਵਿੱਚ ਨਾ ਉਹ ਨੁਕਤਿਆਂ ਤੇ ਬੜੀ ਸੋਚਣਾ ਪੈਂਦਾ ਹੈ। ਦੋਵਾਂ ਦੇ ਦੋ ਹੈਗੇ ਨੇ। ਹਾਂਜੀ। ਤੋਂ ਤੇ ਤੇਲੀ ਹੋਇਆ, ਤੇਲੀ ਬਣਾਵਨ। ਅੱਛਾ ਇਹ ਤੁਸੀਂ ਲਾਈਨ ਪੜ੍ਹ ਚੁੱਕੇ ਹੋ? ਨਹੀਂ ਪਿੱਛੇ ਆਈ ਸੀ ਅਸੀਂ, ਉਹ ਬੁੱਤੀ ਸੀ। ਹਾਂਜੀ ਉਹਦੇ ਮਿਲਦੀ ਜੁਲਦੀ ਹੈ। ਹਾਂ ਬਣਾਵਨ, ਬਣਾਵਨ ਨੂੰ, ਹਾਂ ਨੂੰ so it's ਫਿਰਦੀ ਹੈ। ਹਾਂ ਇਹ ਕੁਛ ਇਟਸ ਇੰਪੋਰਟੈਂਟ ਕਿ ਆਪਾਂ ਇਹਦਾ ਮੀਨਿੰਗ ਵੀ ਸਮਝੀਏ, ਹੈ ਨਾ, ਪਰ ਈਜ਼ੀਲੀ ਫਲੋ ਵੀ ਬਣ ਜਾਂਦਾ ਹੈ। ਪਰ ਠੀਕ ਹੈ, ਰਾਈਟ ਨਾਓ ਤਾਂ ਰੀਡਿੰਗ ਤੇ ਵੀ ਸ਼ੁਡ ਫੋਕਸ। ਤੇ ਤੂੰ ਧਰਮ ਨੇ ਕੋ, ਤੇ ਤੂੰ ਧਰਮ ਨੇ ਕੋਠੇ ਜੜੀ ਨਹੀਂ, ਕੋਠੇ ਜਿੱਡੀ। ਓਕੇ, ਕੋਠੇ ਜਿੱਡੀ ਦਾ ਕੋਠੇ ਜਿੱਡੀ
ਤੂੰ, ਠੀਕ ਵਿਆਹ, ਹਾਂ ਭਲਾ, ਹੂੰ ਕੌਣ, ਕਿਉਂ ਕਿਉਂ, ਕਿਉਂ ਕਿਉਂ ਹੈ, ਹੂੰ ਕਿਉਂ, ਓਕੇ, ਭਲਾ ਕਿਉਂ, ਇਹ ਕੀ ਹੋਇਆ, ਨਹਿਆ, ਨਹੀਂ ਨਹਿਨ, ਨਹੀਂ, ਨਹੀਂ ਨਹੀਂ, ਹੂੰ ਕਿਉਂ ਨਹੀਂ ਕਰਦੀ, ਕਰਦੀ ਕਰਦੀ, ਹੂੰ ਜਿਹੜੀ, ਜਿਹੜੀ ਗੁਰਦੁਆਰੇ ਹੂੰ ਗੁਰਦੁਆਰੇ ਦੇ ਹੂੰ ਭਾਈ ਹੂੰ ਤਾਲ ਨਾਲ ਨਾਲ, ਸੌਰੀ, ਮਾਲ, ਮੋਢਾ, ਮੋਢਾ ਮੋਢਾ, ਘਾਵੰਦੀ, ਉਹ ਵਿੱਚ ਸੀਨ ਹੈ ਉਹ ਕਲੀਅਰ ਨਹੀਂ ਹੈ, ਬਹੁਤ ਛੋਟੇ ਛੋਟੇ ਲਫ਼ਜ਼ ਨੇ, ਅਸੀਂ ਉਹਨੂੰ ਜ਼ੂਮ ਨਹੀਂ ਕੀਤਾ ਹੋਇਆ। ਘਸਾਉਂਦੀ ਘਸਾਉਂਦੀ, ਓਕੇ, ਫਿਰ ਇਹ ਤੇ ਮਤਲਬ ਅੱਗੇ ਉਹਨੇ ਤੇ ਤੂੰ ਧਰਮ ਨੇ ਕੋਠੇ ਜਿੱਡੀ ਦਾ ਤੂੰ ਵਿਆਹ ਭਲਾ ਕਿਉਂ ਨਹੀਂ ਕਰਦੀ, ਜਿਹੜੀ ਗੁਰਦੁਆਰੇ ਦੇ ਭਾਈ ਨਾਲ ਮੋਢਾ ਘਸਾਉਂਦੀ ਏ, ਤੇ ਅੱਗੇ ਉਹ ਗੱਲ ਉਹਦੀ ਚੱਲ ਰਹੀ ਹੈ ਡਾਟ, ਓਕੇ, ਹਾਂ ਇਹ ਤੇ ਪਰ ਉਹ ਵਰਡ ਇਹ ਹੈ, ਰਾਈਟ, ਲਾਮ, I mean alf and then ਵੱਡੀ ਹੈ, ਰਾਈਟ, ਤੇ ਹਾਂ ਪਿੰਡ ਦੀਆਂ ਔਰਤਾਂ ਤਰਾ ਕਰ ਉੱਠੀਆਂ ਸਨ, ਤੇ ਫੇਰ ਕਦੇ ਕੋਈ ਧਨੋਂ ਦੇ ਮੂੰਹ ਤੇ ਨਹੀਂ ਸੀ ਬਿਰਕੀ ਜਾਂ ਬਰਕੀ। ਇਹ ਵੀ ਮੇਰਾ ਖਿਆਲ ਹੈ ਕਿ ਅਲਾਮਤ ਅਗਰ ਪਾ ਦਿੰਦੇ ਤੇ ਫਿਰ ਸਹੀ ਪੜਿਆ ਜਾਂਦਾ। ਬਾਰਕੀ ਜਿੱਦਾਂ ਬਰਕਨਾ, ਬਰਕਨਾ, ਅੱਛਾ, ਮਤਲਬ ਗੁੱਸੇ ਚ ਬੋਲਣਾ ਹੈ, ਜ਼ਿਆਦਾ ਉੱਚੀ ਬੋਲਣਾ, ਬਰਕੇ ਨਾ, ਬਰਕਾ ਮਾਰੀ ਜਾਣੀ ਆ। ਅੱਛਾ, ਇਹ ਬਰਕੀ, ਪਹਿਲੀ ਵਾਰੀ ਸੁਣਿਆ ਮੈਂ, ਬਰਕਨਾ, ਜਿਹੜਾ ਹੈ ਜ਼ਿਆਦਾ ਹੀ ਕੋਈ ਰੌਲਾ ਪਾਈ ਜਾਂਦਾ ਐਵੇਂ ਬਰਕਾ ਮਾਰੀ ਜਾਂਦਾ। ਅੱਛਾ ਰੌਲੇ, ਅੱਛਾ, ਉਹ ਇੱਕ ਤੇ ਲਫ਼ਜ਼ ਹੈ ਨਾ ਬੜਕਾਂ, ਅਸੀਂ ਬੜਕ ਕਹਿੰਦੇ ਆ, ਇਹ ਉਹੀ ਲਫ਼ਜ਼ ਹੈ ਗੁਰਦਾਸ। ਤੁਸੀਂ ਬਰਕ ਦਾ ਮਤਲਬ ਵੀ ਉਹੀ ਹੋਏ, ਜ਼ਿਆਦਾ ਰੌਲਾ ਪਾਉਂਦਾ, ਖਿੱਚ ਕੇ ਗੱਲ ਕਰਦਾ, ਬੜਕਾ ਮਾਰਨਾ, ਬਹੁਤ ਉੱਚੀ ਸ਼ਾਊਟ ਬਸ ਉਹੀ ਆ। ਅੱਛਾ, ਉਂਝ ਵੀ ਉਹਨਾਂ ਨੂੰ ਧਨੋਂ ਨਾਲ ਗਰਜ ਹੁੰਦੀ ਸੀ। ਇਹ ਗਰਜ ਇੰਗਲਿਸ਼ ਦਾ ਇਹਨਾਂ ਨੇ ਪਾਤਾ ਲਫ਼ਜ਼, ਇਹ ਗਰਜਨਾ, ਜਦੋਂ ਬਦਨ ਗਰਜਨਾ, ਬਰਕਨਾ ਗਰਜਨਾ। ਉਂਝ ਵੀ ਉਹਨਾਂ ਨੂੰ ਧਨੋਂ ਨਾਲ ਗਰਜ ਹੁੰਦੀ ਸੀ। ਅੱਛਾ, ਗਰਜ਼ ਹੁੰਦੀ ਸੀ, ਉਹ ਗਰਜ਼ ਵੀ ਹੋ ਸਕਦੀ ਹੈ, ਲੋੜ ਫਾਇਦਾ, ਨੀਡ, ਵੀ ਹੋ ਸਕਦਾ, ਗਰਜ਼ ਜਿਹਨੂੰ ਅਸੀਂ ਕਹਿੰਦੇ ਆ, ਗਰਜ਼ ਹੁੰਦੀ ਸੀ, ਜਿਹਦੇ ਮੁੰਡੇ ਜਾਂ ਕੁੜੀ ਨੂੰ ਗਲੇ ਪੈ ਜਾਂਦੇ, ਉਹ 100 ਬਨਫਸ਼ੇ ਤੇ ਸੌਂਫ ਕਾੜ ਕੇ ਪੀਂਦੀ, ਪਰ ਮਹੀਨਾ ਬਾਲਾਂ ਦੇ ਗਲੇ ਪੈ ਰਹਿੰਦੇ, ਬਾਲਾਂ ਦੇ ਸੰਘੋਂ ਗਰਾਹੀ ਨਾ ਲੰਘਦੀ, ਫੂਕ ਕੇ ਤਾਪ ਚੜ ਜਾਂਦੇ, ਤੇ ਤੀਵੀਂ ਹਾਰ ਕੇ ਬਾਲਾਂ ਨੂੰ ਉਂਗਲੀ ਲਾਂਦਿਆਂ ਧਨੋਂ ਦੇ ਬੂਹੇ ਜਾਂਦੀਆਂ। ਲੈ ਵੇ ਮਾਸੀ ਨੂੰ ਆਖ ਤੇਰਾ ਗਲ ਮਲੇ, ਤੇ ਧਨੋਂ ਤੱਤੇ ਘਿਓ ਵਿੱਚ ਇੱਕ ਅੰਗੂਠਾ ਤੇ ਇੱਕ ਉਂਗਲੀ ਡੋਬ ਕੇ ਜਿਹੜੇ ਬਾਲ ਦਾ ਗਲ ਮਲਦੀ, ਉਹ ਦੂਜੇ ਦਿਨ ਨਵਾਂ ਨਰੋਇਆ ਹੋ ਜਾਂਦਾ। ਨਵਾਂ ਨਰਿਆ ਜਾਂ ਨਰੋਇਆ ਇੱਕ ਲਫ਼ਜ਼ ਵਿੱਚ ਵਾਓ ਹੋਣਾ ਚਾਹੀਦਾ, ਨਰੋਇਆ ਅਸੀਂ ਕਹਿੰਦੇ, ਨਰਿਆ ਤੇ ਨਹੀਂ ਕਹਿੰਦੇ। ਉਹ ਦੂਜੇ ਦਿਨ ਨਵਾਂ ਨਰੋਇਆ ਹੋ ਜਾਂਦਾ। ਇਹ ਵੇ, ਅੱਛਾ, ਤੇ ਇਹ ਵੀ ਪੋਜੀਸ਼ਨ। ਹੁਣ ਅਸੀਂ ਅੱਗੇ ਚੱਲੀਏ ਜਾਂ ਇੱਥੇ ਅਸੀਂ ਫਿਰ ਬ੍ਰੇਕ ਕਰੀਏ? ਮੇਰਾ ਖਿਆਲ ਹੈ ਮੈਨੂੰ ਬ੍ਰੇਕ ਕਰ ਵੌਇਸ ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ ਚਾਹੀਦੀ ਹੈ, ਪਰ ਜੇ ਮੈਂ ਦੁਬਾਰਾ ਪੜੂੰਗੀ ਨਾ, ਸੋ ਮੈਨੂੰ ਐਟਲੀਸਟ
ਮੇਰੇ ਵੱਲੋਂ ਤਾਂ ਠੀਕ ਹੈ। ਹੁਣ ਵੀ ਠੀਕ ਨਹੀਂ ਆ ਰਹੀ? ਹੁਣ ਠੀਕ ਹੈ। ਹੁਣ ਠੀਕ ਹੈ। ਹਾਂਜੀ, ਨਹੀਂ ਮੈਂ ਕਿਹਾ ਬਹੁਤ ਫਾਇਦਾ ਹੈ ਇਸ ਤਰ੍ਹਾਂ ਪੜ੍ਹਨ ਦਾ। ਦੁਬਾਰਾ ਇੱਕ ਵਾਰੀ ਮੈਂ ਜਦੋਂ ਪੜ੍ਹੂੰਗੀ ਨਾ ਸੋ ਮੈਨੂੰ ਈਜ਼ੀ ਹੋਏਗਾ। ਮੇਰਾ ਖਿਆਲ ਹੈ ਕਿ ਸਾਨੂੰ ਓਰੀਜਨਲ ਪੜ੍ਹਨੀ ਚਾਹੀਦੀ, ਜਿਹੜਾ ਉਲੱਥਾ ਕੀਤਾ ਹੋਇਆ ਹੈ ਨਾ ਕਿਸੇ ਹੋਰ ਖਾਸ ਤੌਰ ਤੇ ਗੁਰਮੁਖੀ ਤੋਂ, ਉਹਦੇ 'ਚ ਪ੍ਰੋਬਲਮ ਆ ਸਕਦੇ ਹੈਗੇ ਨੇ ਕਿ ਹੋ ਸਕਦਾ ਕੋਈ ਲਫ਼ਜ਼ ਠੀਕ ਨਾ ਹੋਇਆ ਹੋਵੇ ਜਾਂ ਪ੍ਰੂਫ ਰੀਡਿੰਗ ਦੀ ਕੋਈ ਗਲਤੀਆਂ ਹੋਣ, ਕਿਉਂਕਿ ਮੈਨੂੰ ਇਹਦੇ ਵਿੱਚ ਲੱਗ ਰਹੀਆਂ ਸਨ ਕਿ ਉਹ ਲਫ਼ਜ਼ ਕਨਫਿਊਜ਼ ਕਰਨਗੇ। ਅੱਛਾ ਸਿੱਦੀਕੀ ਸਾਹਿਬ ਇੱਕ ਗੱਲ ਦੱਸੋ, ਇਹ ਹੁਣ ਆਪਾਂ ਜੋ ਹੁਣ ਤੱਕ ਪੜ੍ਹਿਆ ਹੈ, ਹਾਂ, ਅਗਰ ਇਹਨੂੰ ਆਪਾਂ ਉਰਦੂ 'ਚ ਲਿਖੀਏ ਉਹ ਬਹੁਤ ਡਿਫਰੈਂਟ ਹੋਏਗਾ ਕਿ ਮਿਲਦਾ ਜੁਲਦਾ ਹੋਏਗਾ? ਉਹ ਮਿਲਦਾ ਜੁਲਦਾ ਹੋਏਗਾ। ਓਕੇ, ਜਾਂ ਥੋੜੀ ਜਿਹੀ ਬ੍ਰੇਕ ਲੈ ਲਈਏ, ਫਿਰ ਉਸ ਤੋਂ ਬਾਅਦ ਗੁਰਦਾਸ ਆਪਣਾ ਉਹਨਾਂ ਦੀ ਵਾਰੀ ਕਰ ਲਈਏ। ਵੀ ਕੈਨ ਆਲਟਰਨੇਟ। ਠੀਕ ਹੈ। ਕਿੰਨੀ ਬ੍ਰੇਕ ਲਈ ਹੈ ਜੀ? 10 ਮਿੰਟ 5 ਮਿੰਟ 10 ਮਿੰਟ ਜਿੰਨਾ ਵੀ। 10 ਮਿੰਟ ਕਰ ਲਓ। ਚਲੋ ਠੀਕ ਹੈ। ਚਲੋ ਠੀਕ ਹੈ। ਠੀਕ ਹੈ, 10 ਮਿੰਟ ਕਰ ਓਕੇ। ਲਓ। ਓਕੇ। मेरा ख्याल गुरदास होरी कर लें जी रीडिंग। हाँ जी, हाँ जी। अच्छा। ठीक है। कैसी करो शुरू। ऐसी अंब दा बूर। हाँ जी, अंब दा बूर। ਇਹਦੇ 'ਚ ਹੀ ਮੈਂ ਹੁਣੇ ਦੇਖ ਰਿਹਾ ਸਾਂ, ਇਹਦੇ 'ਚ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਹੈਗੀਆਂ। ठीक है। शुरू करा? हाँ जी। ਅੱਛਾ, ਅੰਬ ਦਾ ਬੂਰ। ਉਹਦਾ ਨਾਂ ਕਿਸੇ ਨਹੀਂ ਸੀ ਧਰਿਆ, ਜੰਮੀ ਤਾਂ ਉਹਦੀ ਦਾਦੀ ਉਹਨੂੰ ਝੋਲੀ ਵਿੱਚ ਪਾ ਕੇ ਲਡਿਆਂਦੀ ਕਹਿੰਦੀ ਸੀ। ਇਹ ਤਾਂ ਲੰਡਿਆਂਦੀ ਹੁੰਦੀ ਸੀ। ਅੱਛਾ, ਲਡਿਆਂਦੀ ਹੁੰਦੀ ਸੀ। ਇਹ ਤਾਂ ਵੀਰਾ ਆਈ ਹੈ। ਇੱਕ ਵੀਰ ਪਹਿਲੇ ਭੇਜ ਦਿੱਤਾ। ਪਹਿਲੋਂ ਅੱਛਾ, ਪਹਿਲੋਂ ਭੇਜ ਦਿੱਤਾ, ਹੁਣ ਇੱਕ ਆਪਣੇ ਨਾਲ ਲਿਆਵੇਗੀ। ਪਰ ਇਹ ਨਾਂ ਵੀਰਾਂ ਵਾਲੀ ਕਿਸੇ ਦੇ ਮੂੰਹ ਨਹੀਂ ਸੀ ਚੜਿਆ। ਠੀਕ ਹੈ, ਮੂੰਹ ਲਫ਼ਜ਼ ਆ ਗਿਆ ਜਸਪ੍ਰੀਤ, ਫਿਰ ਇੱਥੇ ਆ ਗਿਆ ਜੇ ਔਖਾ ਜਿਹਾ ਲਫ਼ਜ਼। ਹਾਂਜੀ, ਕਿਹੜਾ? ਮੇਰੇ ਲਈ ਤਾਂ ਬਹੁਤ ਫਾਸਟ ਹੈ। ਮੂੰਹ ਨਹੀਂ ਸੀ ਚੜਿਆ। ਅੱਛਾ, ਮੂੰਹੋਂ ਤਾਂ ਫਿਰ ਵੱਖਰੇ ਤਰੀਕੇ ਨਾਲ ਲਿਖਿਆ ਜਾਏਗਾ ਨਾ। ਇਹ ਮੂੰਹ ਹੈ, ਮੂੰਹ ਨਹੀਂ ਸੀ ਚੜਿਆ। ਠੀਕ ਹੈ, ਅੱਗੇ। ਹਾਂਜੀ, ਇਹ ਕੁਝ ਆ ਨਹੀਂ ਮੈਨੂੰ। ਪੱਲਰ ਗਈ। ਹਾਂ, ਪੱਲਰ ਗਏ, ਇਹਦਾ ਮਤਲਬ ਕੀ? ਪੱਲਰ ਕੀ, ਮੈਨੂੰ ਸਮਝ ਨਹੀਂ ਆਈ। ਇਹਦਾ ਵੀ ਮੈਨੂੰ ਨਹੀਂ ਪਤਾ। ਪੱਲਰ ਸ਼ਾਇਦ ਕੁਝ ਵੱਡੀ ਹੋ ਗਈ ਜਾਂ ਕੁਝ ਗਰੋ ਕਰ ਗਈ। ਪਲ ਗਈ। ਪੱਲਰ ਗਈ ਤਾਂ ਕਿਸੇ ਦੇ ਮੂੰਹੋਂ ਨਿਕਲਿਆ ਸੀ, ਹਾਏ ਕਿੱਡੀ ਸੋਹਣੀ ਨਿਕਲੀ ਹੈ। ਐਕਸਕਿਊਜ਼ ਮੀ, ਇੱਥੇ ਕਰਸਰ ਰੱਖੋਗੇ? ਮੈਂ ਆਮ ਗੈਟਿੰਗ ਲੌਸਟ। ਕਿੱਥੇ ਆ ਸੀ? ਹਾਂਜੀ, ਇੱਥੋਂ ਸ਼ੁਰੂ ਕਰੋ ਜੀ ਦੁਬਾਰਾ। ਮੈਂ ਫਿਰ ਪੜ੍ਹਾਂ? ਹਾਂ, ਇੱਥੋਂ ਦੁਬਾਰਾ ਸ਼ੁਰੂ ਕਰ ਦਿਓ। ਉਹ ਕੁਝ ਪੱਲੜ ਗਈ ਤਾਂ ਕਿਸੇ ਦੇ ਮੂੰਹੋਂ ਨਿਕਲਿਆ ਸੀ, ਹਾਏ ਕਿੱਡੀ ਸੋਹਣੀ ਨਿਕਲੀ ਹੈ। ਪਤਲੀ ਚਮਕ ਵਰਗੀ ਤੇ ਹਾਸੇ ਵਿੱਚ ਉਹਦਾ ਨਾਂ ਚਮਕ ਪੈ ਗਿਆ ਸੀ, ਜੋ ਸਾਰਿਆਂ ਦੇ ਮੂੰਹ ਚੜ ਗਿਆ। ਪਿੰਡ ਵਿੱਚ ਹੁਣ ਦੇਖੋ ਨਾ, ਜੋ ਸਾਰਿਆਂ ਲਫ਼ਜ਼ ਹੈ, ਹਾਂਜੀ ਹੁਣ ਸਾਰਿਆਂ ਜਾਂ ਸਾਰੀਆਂ ਇੱਕੋ ਤਰੀਕੇ ਨਾਲ ਹੀ ਲਿਖਿਆ ਜਾਏਗਾ। ਉਹਦੇ ਹਾਂਜੀ ਤੇ ਜ਼ੇਰ ਘੱਟ ਹੀ, ਸਾਰੀਆਂ ਦੇ ਥੱਲੇ ਜ਼ੇਰ ਘੱਟ ਹੀ ਪਾਉਂਦੇ ਨੇ। ਇਹ ਆਪ ਹੀ ਅੰਦਾਜ਼ਾ ਲਾਉਣਾ ਪੈਂਦਾ ਕਿ ਇਹ ਲਫ਼ਜ਼ ਸਾਰਿਆਂ ਹੋਏਗਾ ਜਾਂ ਸਾਰੀਆਂ ਹੋਏਗਾ। ਤੇ ਇੱਥੇ ਸਾਰਿਆਂ ਹੀ ਹੈ ਮੇਰੇ ਖਿਆਲ, ਇਹ ਲਫ਼ਜ਼ ਜੋ ਸਾਰਿਆਂ ਦੇ ਮੂੰਹ ਚੜ ਗਿਆ, ਸਾਰੇ ਲੋਕਾਂ ਮਤਲਬ ਸਾਰਿਆਂ ਦੇ। ਠੀਕ ਹੈ। ਪਿੰਡ ਵਿੱਚ ਕੁੜੀਆਂ ਦਾ ਇੱਕ ਸਕੂਲ ਸੀ, ਪ੍ਰਾਇਮਰੀ ਤੱਕ। ਪਰ ਜਦੋਂ ਚਮਕ ਦਾ ਵੇਲਾ ਆਇਆ
ਉਹ ਸਕੂਲ 10ਵੀਂ ਤੱਕ ਹੋ ਗਿਆ ਸੀ। ਸਕੂਲ ਦੀ ਪੜ੍ਹਾਈ ਤਾਂ 10ਵੀਂ ਤੱਕ ਹੋ ਗਈ ਸੀ, ਪਰ ਉਹਦਾ ਇਮਤਿਹਾਨ ਨਾਲ ਲੱਗਦੇ ਸ਼ਹਿਰ ਵਿੱਚ ਜਾ ਕੇ ਦੇਣਾ ਹੁੰਦਾ ਸੀ। ਪਰ ਇਹ ਗੱਲ ਵੀ ਚਮਕ ਲਈ ਔਖੀ ਨਹੀਂ ਸੀ ਬਣੀ। ਉਦੋਂ ਤੱਕ ਚਮਕ ਦੀ ਮਾਸੀ ਪੂਰਾ ਹੂੰ ਪੂਰਾ ਪੂਰਾ ਦਾ ਘਰ ਸ਼ਹਿਰ ਵਿੱਚ ਬਣ ਗਿਆ ਸੀ, ਹੂੰ ਜਿੱਥੇ ਉਹਨਾਂ ਲੋਕਾਂ ਦਾ ਕਾਰੋਬਾਰ ਸੀ, ਹੂੰ ਅਨਾਜ ਮੰਡੀ ਵਿੱਚ। ਹੂੰ ਮੈਂ ਪੜ੍ਹੀ ਜਾਵਾਂ ਕਿ ਠੀਕ ਹੈ। ਇਮਤਿਹਾਨ ਵਿੱਚ ਵੀ 10-20 ਦਿਨ ਰਹਿੰਦੇ ਸਨ, ਜਦੋਂ ਚਮਕ ਦੀ ਮਾਸੀ ਆਪ ਪਿੰਡ ਆ ਕੇ ਚਮਕ ਨੂੰ ਲੈ ਗਈ ਸੀ। ਉਹਦਾ ਕਹਿਣਾ ਸੀ ਕਿ ਸ਼ਹਿਰ ਦੇ ਕਿਸੇ ਸਕੂਲ ਦੇ ਮਾਸਟਰ ਨੂੰ 10 ਦਿਨ ਲਾ ਕੇ ਉਹ ਚਮਕ ਦੀਆਂ ਕਿਤਾਬਾਂ ਪੱਕੀਆਂ ਕਰਵਾ ਦੇਵੇਗੀ। ਦੇਵੇਗੀ। ਹੁਣ ਇੱਥੇ ਦੇਖੋ ਨਾ, ਉਹ ਸ਼ਹਿਰ ਦੇ ਕਿਸੇ ਸਕੂਲ, ਇਹਨੂੰ ਲਫ਼ਜ਼ ਠੀਕ ਨਹੀਂ ਕੀਤਾ ਹੈ, ਖਰਾਬ ਉਹ ਸ਼ੇਰ ਹੋ ਗਿਆ। ਸ਼ੇਰ ਦੀ ਹੋ ਬਜਾਏ ਗਿਆ ਹਨਾ। ਹਾਂ ਤੇ ਮਾਤਰਾ ਜਿਹੜੀਆਂ ਹੁੰਦੀਆਂ ਲਾਮਤਾਂ ਹੁੰਦੀਆਂ ਮਿਸਿੰਗ ਹੈ ਇਹਦੇ ਚ ਨਾ ਕਈਆਂ ਚ ਜੀ, ਇੱਥੇ ਪਾਣੀਆਂ ਚਾਹੀਦੀਆਂ ਤਾਂ ਕਿ ਆਉਂਦੇ ਨਹੀਂ ਆਸਾਨੀ ਹੈਗੇ। ਹੋਵੇ, ਪੜ੍ਹਨ ਚ ਆਸਾਨੀ ਹੋਵੇ। ਹਾਂਜੀ। ਜੀ ਇਹ ਮਾਰਚ ਦੇ ਦਿਨ ਸਨ। ਹੂੰ ਇਮਤਿਹਾਨ ਸਿਰਾਂ ਤੇ ਸਨ। ਹਾਂ ਇਸ ਲਈ ਮਾਸੀ ਦੇ ਬਥੇਰਾ ਹੂੰ ਪੁੱਛਣ ਹੂੰ ਚਫਾਨ ਪੁੱਛਣ ਪਛਾਣ ਪੁੱਛਣ ਪਛਾਣ ਤੇ ਉਹ ਮਾਸਟਰ ਨਹੀਂ ਸੀ ਲੱਭਿਆ ਜਿਹਦੇ ਕੋਲ ਲੱਭਿਆ ਮੈਂ ਨਹੀਂ ਆਪਣੇ ਕੋਲ ਲਈ ਜਾਣਾ ਹਾਂ ਲੱਭਾ ਜਿਹਦੇ ਕੋਲ 10-15 ਦਿਨ ਪਹਿਲੇ ਵਿਹਲੇ ਹੋਣ। ਇਸ ਲਈ ਮਾਸੀ ਦੇ ਪੁੱਤਰ ਵੀਰ ਹਾਂ ਹੈ ਹਾਂ ਵੀਰ ਨੇ ਅੰਮੀ ਵੀਰ ਬੰਦਾ ਵੀਰ ਨੇ ਹੀ ਬੰਦੋਬਸਤ ਕੀਤਾ। ਆਪਣੇ ਕਾਲਜ ਦੇ ਦਿਨਾਂ ਵਾਲੇ ਦੋਸਤ ਰੱਬੀ ਨੂੰ ਆਖਿਆ ਕਿ ਉਹਦੀ ਭੈਣ ਵਾਸਤੇ ਉਹ 15-20 ਦਿਨ ਵਿਹਲਾ ਕੱਢੇ। ਹੂੰ ਵੀਰ ਨੇ ਕਾਲਜ ਵਿੱਚ ਛੱਡ ਦਿੱਤਾ ਸੀ। ਉਹਦੇ ਚਾਚੇ ਦੀ ਮੌਤ ਨੇ ਵੀਰ ਦੇ ਪਿਓ ਨੂੰ ਬਹੁਤ ਅਕੇਲਾ ਕਰ ਦਿੱਤਾ ਸੀ ਕਿ ਇਕੱਲਿਆਂ ਇਕੱਲਿਆਂ ਕਰ ਦਿੱਤਾ ਸੀ ਕਿ ਉਹਨੂੰ ਆਪਣੇ ਕੰਮਕਾਰ ਲਈ ਵੀਰ ਦੀ ਲੋੜ ਵੀ ਸੀ। ਪਰ ਰੱਬੀ ਨੇ ਕਾਲਜ ਵਿੱਚ ਕੋਰਸ ਪੂਰਾ ਕਰ ਲਿਆ ਸੀ ਤੇ ਅੱਗੋਂ ਵੀ ਨਾਲੇ ਨੌਕਰੀ ਕਰਦਾ ਸੀ, ਨਾਲੇ ਅਗਲੀ ਪੜ੍ਹਾਈ ਵੀਰ ਨਾਲ ਉਹਦਾ ਬੈਠਣ ਉੱਠਣ ਬਣਿਆ ਹੋਇਆ ਸੀ। ਇਸ ਲਈ ਵੀਰ ਨੇ ਉਹਦੇ ਕੋਲੋਂ ਰੋਜ਼ ਦੇ 2 ਘੰਟੇ ਮੰਗ ਲਏ ਚਮਕ ਵਾਸਤੇ। ਰੱਬੀ ਆਇਆ ਕਮਰੇ ਵਿੱਚ ਪੈਰ ਧਰਦਿਆਂ ਹੀ ਉਹਦੀਆਂ ਅੱਖਾਂ ਜਿਵੇਂ ਬਾਹਰ ਵੱਲ ਵੇਖਣ ਦੀ ਥਾਂ ਅੰਦਰ ਵੱਲ ਉਤਰ ਆਈਆਂ। ਉਹਦੇ ਅੰਦਰ ਇੱਕ ਝੋਲਾ
ਜਿਹਾ ਸੀ ਤੇ ਇਹ ਉਹਨੂੰ ਇਹ ਇਹ ਲਫ਼ਜ਼ ਝੋਲਾ ਹੈ। ਝੋਲਾ ਜੀ, ਅੱਛਾ ਝੋਲਾ ਨਹੀਂ ਝੋਲਾ ਝੋਲਾ। ਜਿੱਦਾਂ ਬਲਰ, ਝੋਲਾ ਜਿਹਾ ਸੀ ਤੇ ਉਹਨੂੰ ਜਾਪਿਆ ਇਸ ਵੇਲੇ ਝੋਲਾ ਬਾਹਰ ਉਹਦੇ ਸਾਹਮਣੇ ਖਲੋਤਾ ਹੋਇਆ ਸੀ। ਹੂੰ। ਦੇ ਗਲ ਵਿੱਚ ਪਾਈ ਹੋਈ ਕੈਮਸ, ਇਹ ਨਹੀਂ ਮੈਨੂੰ ਸਮਝ ਆਈ। ਇਹ ਕਮੀਜ਼ ਹੋਣਾ, ਕਮੀਜ਼ ਲਫ਼ਜ਼ ਹੈ, ਕਮੀਜ਼ ਇਹਦੇ ਸਪੈਲਿੰਗ ਗਲਤ ਲਿਖੇ ਹੋਏ ਨੇ। ਗਲਤ ਲਿਖੀ ਹੋਆ ਹੈ ਨਾ, ਹਾਂ। ਕਮੀਜ਼। ਹੂੰ। ਇੱਕ ਵਾਰੀ ਤਾਂ ਰੱਬੀ ਦੀਆਂ ਅੱਖਾਂ ਅੱਗੇ ਇੱਕ ਰੁੱਖ ਵਾਂਗ ਦਿਸ ਲੱਗ ਪਈ ਦਿਸਣ। ਲੱਗ ਪਈ ਤੇ ਉਹਦੇ ਕੰਨਾਂ ਦੀਆਂ ਪਤਲੀ ਤਾਰ ਦੀਆਂ ਵਾਲੀਆਂ ਜਿਵੇਂ ਰੁੱਖ ਦੇ ਪੱਤਿਆਂ ਵਾਂਗ ਝੂਲਦੀਆਂ ਹੋਣ। ਹੂੰ। ਬੀਰ ਆਖ ਰਿਹਾ ਸੀ, ਰੱਬੀ ਇਹ ਮੇਰੀ ਭੈਣ ਏ ਚਮਕ ਨੇ ਦੋਵੇਂ ਹੱਥ ਜੋੜ ਕੇ ਨਮਸਤੇ ਜਿਹੀ ਕੀਤੀ ਸੀ, ਪਰ ਰੱਬੀ ਚੁੱਪ ਜਿਹਾ ਕੁਰਸੀ ਤੇ ਬਹਿ ਗਿਆ ਤੇ ਉਹਨੂੰ ਘੜੀ ਲੱਗੀ ਆਪਣੇ ਆਪ ਵਿੱਚ ਸੰਭਾਲਣ ਲਈ। ਸੰਭਲਣ ਲਈ। ਸੰਭਲਣ ਲਈ, ਅੱਛਾ ਸੰਭਲਣ ਲਈ, ਮੈਂ ਗੈਸ ਕਰੀ ਜਾਂਦਾ। ਆ ਕੇ ਗੈਂਟ, ਗਿਣਤ ਦੀ ਅੱਛਾ ਗਿਣਤੀ ਗਿਣਤ ਮਿਣਤੀ ਦੀ ਵਿੱਚੋਂ। ਹਾਂ ਗਿਣਤੀ ਵਿੱਚੋਂ ਲੰਘਦਿਆਂ ਪਤਾ ਨਹੀਂ ਕਿਹੜੇ ਵੇਲੇ 2 ਘੰਟੇ ਲੰਘ ਗਏ। ਪਤਾ ਉਦੋਂ ਲੱਗਾ ਜਦੋਂ ਮਾਸੀ ਨੇ ਕਮਰੇ ਵਿੱਚ ਆ ਕੇ ਚਾਹ ਵੀ ਰੱਖੀ ਤੇ ਕੁਝ ਮਿੱਠੀ ਖਿਆਈ ਖਾਣ ਵਾਸਤੇ। ਠੀਕ ਹੈ, ਇਹਨੂੰ ਪੂਰੀ ਕਰ ਲਈ ਕਹਾਣੀ। ਤੁਹਾਡੀ ਮਰਜ਼ੀ ਹੈ ਜਸਪ੍ਰੀਤ, ਠੀਕ ਹੈ ਕਰ ਦੇਵਾਂ? ਜਸਪ੍ਰੀਤ ਨੇ ਬਾਰੀ ਲੈਣੀ ਹੈ। ਨਹੀਂ, ਆਈ ਮੀਨ ਕਿੰਨੀ ਲੰਬੀ ਹੈ? ਕਿੰਨੀ ਏਦਾਂ ਨਹੀਂ ਮੈਨੂੰ ਪਤਾ ਕਿੰਨੀ ਹੈ। ਜਿੰਨੀ ਵੀ ਹੋਏਗੀ, ਅਸੀਂ ਜਿੰਨੀ ਚਾਹਾਂਗੇ ਬਸ ਪੜ੍ਹ ਲਈਏ ਜਿੰਨੀ। ਓਕੇ, ਮੈਂ ਛੇਤੀ ਕਰ ਦਿੰਦਾ। ਇਹ ਮਾਰਚ ਨਹੀਂ, ਇਹ ਤਾਂ ਮੈਂ ਪੜ੍ਹ ਕੇ ਹਟਿਆ। ਇੱਕ ਸੈਕਿੰਡ ਜੀ, ਮੈਂ ਅਸੀਂ ਇੱਥੇ ਆਖਰ ਤੇ ਆਏ ਸੀ ਨਾ, ਚਾਹ ਹਾਂਜੀ ਰੱਖੀ ਤੇ ਵਾਸਤੇ, ਮਿੱਠੀ ਮਠਿਆਈ ਖਾਣ ਵਾਸਤੇ। ਹਾਂਜੀ ਤੇ ਅਸੀਂ ਹੁਣ ਇੱਧਰ ਜਾਣਾ ਨਾ ਜੀ। ਹਾਂ, ਹਾਂਜੀ ਹਾਂ। ਇੱਥੋਂ। ਖਾਧੀਆਂ ਨਹੀਂ ਅਣਖਾਧੀਆਂ ਜਿਹੀਆਂ ਨਹੀਂ ਨਹੀਂ, ਖਾਧਾ ਅਣਖਾਧਾ ਜਿਹਾ ਕਰਕੇ। ਅੱਛਾ, ਖਾਧਾ ਅਣਖਾਧਾ ਜਿਹਾ ਕਰਕੇ ਰੱਬੀ ਆਪਣੇ ਘਰ ਆ ਗਿਆ ਤਾਂ ਜਾਂਦਿਆਂ ਹੀ ਅਲਮਾਰੀ ਵਿੱਚ ਆਪਣੇ ਕਾਗਜ਼ ਫਰੋਲਣ ਲੱਗਾ। ਬੜੀ ਕਾਹਲੀ ਨਾਲ ਕੁਝ ਕਾਗਜ਼ ਹੱਥ ਆਏ ਤੇ ਉਹ ਘੂਰ ਨਾਲ ਨਹੀਂ, ਗੌਰ ਨਾਲ ਹਾਂ ਗੌਰ ਨਾਲ ਉਹਨਾਂ ਨੂੰ ਵੇਖਣ ਲੱਗਾ। ਰੱਬੀ ਨੂੰ ਆਰਟ ਦਾ ਕੁਝ ਪਤਾ ਨਹੀਂ ਸੀ, ਪਰ ਇੱਕ ਸੁਪਨਾ ਸੀ ਜੋ ਕਈ ਵਾਰ ਆਉਂਦਾ ਸੀ ਤੇ ਰੱਬੀ ਉਹਨੂੰ ਵੇਖਦਿਆਂ ਹੀ ਤਾਰੀਫਾਂ ਤ੍ਰਹਿ ਜਾਂਦਾ ਹੁੰਦਾ ਸੀ। ਤ੍ਰਹਿ ਜਾਣਾ ਹੁੰਦਾ, ਇੱਕਦਮ ਡਰ ਜਾਣਾ। ਅੱਛਾ, ਡਰ ਜਾਣਾ। ਇੱਕ ਵਾਰੀ ਉਹਨੇ ਆਪਣੇ ਸੁਪਨੇ ਨੂੰ ਲਕੀਰਾਂ ਵਿੱਚ ਉਤਾਰਿਆ ਤੇ ਫਿਰ ਕਈ ਵਾਰੀ ਉਤਾਰਿਆ, ਪਰ ਹਰ ਵਾਰੀ ਉਹਨੂੰ ਜਾਪਦਾ ਸੀ ਕਿ ਉਹ
ਚੰਗੀ ਤਰ੍ਹਾਂ ਕਾਗਜ਼ਾਂ ਤੇ ਨਹੀਂ ਉਤਰਿਆ। ਉਤਰਦਾ। ਉਤਰਦਾ, ਅੱਛਾ ਉਤਰਦਾ। ਹਮ, ਇੱਕ ਸੁਪਨਾ ਸੀ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਜਸਪ੍ਰੀਤ ਇੱਥੋਂ? ਹਾਂਜੀ दो चार लाइन, 2-3 लाइना। हाँ। एक सुपना सी जो एक सुपना सी जो पता पता नहीं जी, पता नहीं मुड़ मुड़ के क्यों आंदा सी दसरा दसरा सी दसदा सी। दसदा, अच्छा वो दाल है। दसदा सी कि डोर दूर दूर पेश 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 का कि दूर एक अंबाल अंबा अंबा कि दूर एक अंबा दा रुख अंबा दा रुख रुख है ओ कुछ कुछ नेड़े कुछ नेड़े ਜਾਂਦਾ ਜਾਂਦਾ ਸੀ। ਹਾਂ, ਨੇੜੇ ਜਾਂਦਾ ਸੀ ਤਾਂ ਉਹ ਥੇ ਉੱਥੇ ਰੁੱਖ ਕੋਈ ਰੁੱਖ ਕੋਈ ਨਹੀਂ ਨੋ ਇਹ ਵਰਡ ਪਹਿਲਾਂ ਵੀ ਪੜ ਚੁੱਕਿਆ। ਨਹੀਂ 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 ਕੋਈ ਰੁੱਖ ਨਹੀਂ ਸੀ ਹੁੰਦਾ। ਉਹ ਉਹੀ ਉਹਦੀ ਥਾਂ ਤੇ ਉਹਦੀ ਥਾਂ ਇੱਕ ਕੀ ਹੈ ਉੱਪਰ ਇੱਕ ਕਾਫ ਦੇ ਉੱਤੇ ਪੇਸ਼ ਪਾਈ ਹੋਈ ਹੈ ਉਹਨਾਂ ਨੇ। ਅੱਛਾ ਕੁੜੀ। ਹਾਂ ਉਹਦੀ ਥਾਂ ਇੱਕ ਕੁੜੀ ਖਲੋਤੀ ਹੁੰਦੀ ਹੋਈ ਦਿਸਦੀ ਸੀ। ਉਹ ਹੋਰ ਨਹੀਂ ਉਹ ਹੋਰ ਨੇੜੇ ਛੜਾ ਹੋਰ ਨੇੜੇ ਜਾਂਦਾ ਸੀ ਤਾਂ ਉਹ ਉੱਥੇ ਕੁੜੀ ਕੋਈ ਇਹ ਫਿਰ ਉਹੀ ਨਹੀਂ ਕੁੜੀ ਉੱਥੇ ਨਹੀਂ ਸੀ। ਉਹ ਵੀ ਕਨਫਿਊਜ਼ ਹੈ ਤੇ ਮੈਂ ਵੀ ਕਨਫਿਊਜ਼ਡ ਹਾਂ। ਨਹੀਂ ਸੀ ਹੁੰਦੀ ਪਰ ਉੱਥੇ ਉਹ ਰੁੱਖ ਫਰ ਜ਼ਰੂਰ ਨਹੀਂ ਜ਼ਵਾਦ ਹੈ ਨਾ ਜ਼ਰੂਰ ਹੁੰਦਾ ਸੀ ਜੋ ਦਵਾ ਤੋਂ ਦੂਰੋਂ ਓਕੇ ਜੋ ਦੂਰੋਂ ਦੀ ਦਿਸਦਾ ਹੁੰਦਾ ਸੀ। ਰੱਬੀ
रबी हम हमेशा जी हमेशा जरूर ज नहीं ज ਜੀਮ ਦੇ ਨਾਲ तो फिर ਦਾਲ ये दाल बिल्कुल र लगदा रे अच्छा जदों ਹੂੰ राइट जदों भी ਹੂੰ सम again है ਸੁਫਨਾ सुफ अच्छा फे ये जदों भी सुफना आ आंदा ਹਾਂ ਜਦੋਂ ਵੀ ਸੁਪਨਾ ਆਉਂਦਾ ਆਉਂਦਾ ਹੂੰ ਕੁੜੀ ਨਹੀਂ ਨਹੀਂ ਇਹ ਕੁੜੀ ਨਹੀਂ ਹੈ ਇਹ ਕਾਫ ਦੇ ਉੱਤੇ ਪੇਜ ਤੇ ਹੈ ਹਾਂ ਕੁਕ ਜ ਹੈ ਨੀਚੇ ਹੈ ਨਾ ਜੀਮ ਹਾਂ ਜੇ ਦੇ ਝ ਹਾਂ ਕੁਝ ਕੁਝ ਹਾਂ ਹਾਂ ਕੁਝ ਬਿਲਕੁਲ ਕੁਝ ਕੁਝ ਗਿਆ ਖੇਬਰ ਖਬਰ ਘਾਬਰ ਘਾਬਰ ਜਾਂਦਾ ਘਾਬਰ ਅੱਛਾ ਘਬਰਾ ਜਾਣਾ ਹਾਂ ਘਬਰਾ ਜਾਣਾ ਘਾਬਰ ਕੇ ਜਾਗਦਾ ਸੀ ਘਾਬਰ ਕੇ ਜਾਗਦਾ ਸੀ ਓਕੇ ਤੇ ਇਹ ਇੱਥੇ ਨਹੀਂ ਇਸੇ ਇਸੇ ਇਸ ਓਕੇ ਇਸੇ ਸੁਪਨੇ ਸੁਪਨੇ ਇਸੇ ਸੁਪਨੇ ਨੂੰ ਇਸੇ ਸੁਪਨੇ ਨੂੰ ਉਹ ਕਿ ਕਈ ਵਾਰ ਕਾਗਜ਼ ਕਈ ਵਾਰ ਕਾਗਜ਼ ਤੇ ਉਤਾਰਨ ਲਈ ਇਹ ਉਤਾਰਨ ਚ ਲਾਮ ਹੈ ਉਤਾਰਨ ਲਈ ਬਹਿੰਦਾ ਸੀ ਠੀਕ ਹੈ ਬਹਿੰਦਾ ਸੀ ਪਰ ਵੱਲ ਤਰਨ ਨਹੀਂ ਵੱਲ ਤਰਾ ਨਹੀਂ ਇਹਨੂੰ ਅਸੀਂ ਤਰ੍ਹਾਂ ਹੀ ਬੋਲਦੇ ਆ ਲਫ਼ਜ਼ ਤੇ ਤਰ੍ਹਾਂ ਲਿਖਿਆ ਹੋਇਆ ਤਰ੍ਹਾਂ ਪਰ ਵੱਲ ਤਰ੍ਹਾਂ ਕੁਝ ਬਣਦਾ ਨਹੀਂ ਸੀ ਵੱਲ ਤਰ੍ਹਾਂ ਕੁਝ ਬਣਦਾ ਨਹੀਂ ਸੀ ਇਹ ਨਹੀਂ ਹੈ ਬੜਾ ਇੰਟਰਸਟਿੰਗ ਹੈ ਜੇ मतलब कि जब मैं खुद लिखना होवे मैं तो कदे लिख ही नहीं पाऊंगी नहीं बहुत डिफिकल्ट है नहीं ना पर प्रैक्टिस ना आ जाएगा हाँ जी नहीं सी ओ कुड़ी कदी ओ कुड़ी कदी दूरों भी ओही ਉਹਦੇ ਵੱਲ ਉਹਦੇ ਵੱਲ ਵੇਖ ਨਹੀਂ ਠੀਕ ਹੈ ਵੇਖ ਰਹੀ ਹੁੰਦੀ ਕਦੇ ਉਹ ਪਿੱਠ ਹਾਂ ਕਦੇ ਉਹ ਪਿੱਠ ਵੱਲੋਂ ਵਸਤੀ ਦਿਸਦੀ ਇੱਥੇ ਉਹਨਾਂ ਨੂੰ ਜ਼ੇਰ ਪਾ ਲੈਂਦੇ ਤੇ ਚੰਗਾ ਹੁੰਦਾ ਲੇਕਿਨ ਉਹਨਾਂ ਨੇ ਨਹੀਂ ਪਾਈ ਪਿੱਠ ਵੱਲੋਂ ਦਿਸਦੀ ਜਿਹਦੀ ਰੁੱਖ ਦੀ ਹੈ ਹਾਂ ਰੁੱਖ ਦੀ ਜਿਹਦੇ ਰੁੱਖ ਦੀ ਟਾਹਣ ਵੈਸੇ ਅਸੂਲਨ ਇੱਥੇ ਜਿਹਦਾ ਹੁਣ ਲਫ਼ਜ਼ ਹੋਣਾ ਚਾਹੀਦਾ ਸੀ ਜਿਹਦਾ ਰੁੱਖ ਦੀ ਬਲਕਿ ਰੁੱਖ ਦੇ ਟਾਹਣ ਇੱਥੇ ਦੇ ਹੋਣਾ ਚਾਹੀਦਾ ਸੀ ਟਾਹਣ ਨੂੰ ਵੀ ਅਸੀਂ ਤੇ ਰੁੱਖ ਦੇ ਟਾਹਣ ਨੂੰ ਹੱਥ ਪਿਆ ਹੁੰਦਾ ਤੇ ਕਦੇ ਰੁੱਖ
ਦੇ ਰੁੱਖ ਦੀ ਵੀ ਕਦੇ ਵਾਓ। ਰੁੱਖ ਵੀ ਹਮ, ਰੁੱਖ ਵੀ ਨਹੀਂ ਸੀ ਹੁੰਦਾ। ਕਦੇ ਰੁੱਖ ਵੀ ਨਹੀਂ ਸੀ ਹੁੰਦਾ। ਐਰ ਸਿਰਫ ਸਿਰਫ ਹਮ, ਮੈਨੂੰ ਨਾ ਐਨ ਗੈਨ ਔਰ ਸਵਾਦ ਜ਼ੁਆਦ ਦਾ ਕਨਫਿਊਜ਼ਨ ਚੱਲ ਰਿਹਾ ਹੈ। I'll ਅੱਛਾ have to review them. ਐਨ ਤੇ ਮਤਲਬ ਇੰਜ ਕਰਕੇ ਹੈ ਨਾ ਜੀ, ਹਾਂਜੀ ਤੇ ਗੈਨ ਦੇ ਨਾਲ ਉਹਦੇ ਉੱਤੇ ਨੁਕਤਾ ਪੈ ਗਿਆ ਰਾਈਟ ਤੇ ਹਾਂਜੀ ਉਹ ਨੁਕਤੇ ਨਾਲ ਆਏਗਾ। ਹਾਂ, ਤੇ ਇਹ ਸਵਾਦ ਦੀ ਸ਼ਕਲ ਇਹ ਵੇ ਇਹ ਸ਼ਕਲ ਠੀਕ ਹੈ ਸਿਰਫ ਉਹ ਹੁੰਦੀ ਸੀ ਹੁੰਦੀ ਸੀ। ਸਿਰਫ ਉਹ ਹੁੰਦੀ ਸੀ। ਅੱਜ ਰੱਬੀ ਠੀਕ ਹੈ ਅੱਜ ਰੱਬੀ ਆਉਣਾ ਉਹਨਾਂ ਅੱਜ ਰੱਬੀ ਉਹਨਾਂ ਆਪਣੇ ਉਹਨਾਂ ਆਪਣੇ ਕਾਗਜ਼ਾਂ ਉਹਨਾਂ ਆਪਣੇ ਕਾਗਜ਼ਾਂ ਤੇ ਉਤਾਰੀ ਸ਼ਕਲ ਬਾਲ ਨਾਲ ਚਮਕ what a name ਚਮਕ ਔਰ ਝਮਕ ਦੀ ਔਰਤ ਸੂਰਤ ਇਹ ਪੇ ਹੈ ਕਿ ਪੇ ਵੇ ਪਹਿਲਾ ਤੇ ਪੇ ਵੇ ਅਗਲਾ ਜੇ ਵੇ ਪਿਆ ਮਿਆਰਾ मीम ये लाम और दाल और अलिफ मेलदा ओके मेलदा सी सूरत कागज़ां सूरत कागज़ां विचों नहीं सी उस तरह लब रही जिस तरह अच्छा सी अच्छा जिस तरह ਉਹਦੇ ਆਪਣੇ ਅੰਦਰੋਂ ਉਹਨੂੰ ਉਹਨੂੰ ਲੱਭ ਰਹੀ ਸੀ। ਵਾਹ ਜ਼ਬਰਦਸਤ ਬਹੁਤ ਅਲੱਗ ਵੈਸੇ ਤੁਸੀਂ ਨਾ ਬਸ ਹੋ ਗਈ ਮੇਰੀ ਬਹੁਤ ਹੀ ਤੁਸੀਂ ਕਮਾਲ ਪੜਿਆ ਤੇ ਤੁਸੀਂ ਪੜ ਸਕਦੇ ਹੋ ਮੈਨੂੰ ਇੰਨਾ ਪਤਾ ਤੁਸੀਂ ਪੜ ਸਕਦੇ ਹੋ ਸਿਰਫ ਥੋੜਾ ਜਿਹਾ ਪਹਿਚਾਨਣ ਦੇ ਵਿੱਚ ਜ਼ਰਾ ਜੀ ਮਤਲਬ ਤੁਸੀਂ ਉਹ ਟਾਈਮ ਲੈਂਦੇ ਹੋ ਲੇਕਿਨ ਲਫ਼ਜ਼ ਨੂੰ ਤੁਸੀਂ ਪਹਿਚਾਨ ਲੈਂਦੇ ਹੋ ਕੋਈ ਬਹੁਤ ਰੇਅਰ ਹੈ ਜਿਹੜੇ ਜਿਸ ਦੀ ਸਮਝ ਨਹੀਂ ਲੱਗਦੀ ਲੇਕਿਨ ਬਾਕੀ ਸਭ ਤੁਸੀਂ ਪੜ ਰਹੇ ਹੋ ਪਹਿਚਾਨ ਰਹੇ ਹੋ ਤੇ ਮੇਰਾ ਖਿਆਲ ਹੈ ਕਿ ਇਸੇ ਜਿਹੜੀ ਹੈ ਨਾ ਇਹੀ ਤਰੀਕਾ ਹੈ ਵੇ ਕਿ ਤੁਸੀਂ ਮੈਕਸਿਮਮ ਰੀਡਿੰਗ ਕਰੋ ਪੜੋ ਤੇ ਇਹ ਜ਼ਿਆਦਾ ਟਾਈਮ ਨਹੀਂ ਲੱਗੇਗਾ ਬਹੁਤ ਜਲਦੀ ਤੁਸੀਂ ਸਮਝਣਾ ਵੀ ਨਾਲ ਕੰਟੈਂਟ ਕੀ ਚੱਲ ਰਿਹਾ ਹੈ ਕਹਾਣੀ ਕੀ ਚੱਲ ਰਹੀ ਹੈ ਉਹ ਸਾਰਾ ਨਾਲ ਮੀਨਿੰਗਸ ਜਿਹੜੇ ਨੇ ਉਹ ਨਾਲ ਰਹਿਣਗੇ ਤੁਹਾਡੇ ਉਹ ਪਿੱਛੇ ਨਹੀਂ ਰਹਿਣਗੇ ਹੁਣ ਇਹ ਜਿਹੜਾ ਤੁਸੀਂ ਪੜ੍ਹਿਆ ਨਾ ਇੱਕ ਦਫਾ ਮੈਂ ਦੁਹਰਾ ਦਿੰਦਾ ਫਿਰ ਅਸੀਂ ਅਮਰਦੀਪ ਆਏ ਨੇ ਫਿਰ ਉਹਨਾਂ ਨੂੰ ਮਿਲਣਾ ਤੇ ਇਹ ਇੱਥੋਂ ਪੜ੍ਹਿਆ ਸੀ ਕੁਝ ਕਾਗਜ਼ ਹੱਥ ਆਏ ਤੇ ਉਹ
ਗੌਰ ਨਾਲ ਉਹਨਾਂ ਨੂੰ ਵੇਖਣ ਲੱਗਾ। ਹੁਣ ਹੋਇਆ ਇਹ ਕਿ ਉਹ ਜਿਹੜਾ ਮੁੰਡਾ ਕੁੜੀ ਨੂੰ ਛਮਕ ਨੂੰ ਪੜ੍ਹਾਉਣ ਵਾਸਤੇ ਲਿਆਂਦਾ ਹੈ ਨਾ ਜੀ, ਉਹਦੇ ਕਜ਼ਨ ਨੇ, ਉਹਦੀ ਪਹਿਲੀ ਮੁਲਾਕਾਤ ਤੇ ਹੋਈ। ਉਹ ਪਹਿਲੀ ਮੁਲਾਕਾਤ ਦੇ ਵਿੱਚ ਕੁਝ ਹੋਇਆ, ਉਹਨੂੰ ਕੋਈ ਖਿਸਕ ਗਿਆ ਹੈ। ਆ ਕੇ ਉਹਨੇ ਕੋਈ ਨਾ ਆਪਣੇ ਕਾਗਜ਼ ਲੱਭਣੇ ਸ਼ੁਰੂ ਕਰ ਦਿੱਤੇ ਨੇ ਘਰ। ਉਹ ਕਾਗਜ਼ਾਂ ਦੇ ਉੱਤੇ ਕੁਝ ਉਹਨੇ ਕੋਈ ਆਰਟ ਸ਼ਾਰਟ ਕਦੀ ਕੁਝ ਕੀਤਾ ਹੋਇਆ ਸੀ, ਬਸ ਉਹ ਕਾਗਜ਼ ਲੱਭ ਰਿਹਾ। ਕੁਝ ਕਾਗਜ਼ ਹੱਥ ਆਏ ਤੇ ਉਹ ਗੌਰ ਨਾਲ ਉਹਨਾਂ ਨੂੰ ਵੇਖਣ ਲੱਗਾ। ਰੱਬੀ ਨੂੰ ਆਰਟ ਦਾ ਕੁਝ ਪਤਾ ਨਹੀਂ ਸੀ, ਪਰ ਇੱਕ ਸੁਪਨਾ ਸੀ ਜੋ ਕਈ ਵਾਰ ਆਉਂਦਾ ਸੀ ਤੇ ਰੱਬੀ ਉਹਨੂੰ ਵੇਖਦਿਆਂ ਹੀ ਤ੍ਰਹਿ ਜਾਂਦਾ ਹੁੰਦਾ ਸੀ। ਇੱਕ ਵਾਰੀ ਉਹਨੇ ਆਪਣੇ ਸੁਪਨੇ ਨੂੰ ਲਕੀਰਾਂ ਵਿੱਚ ਉਤਾਰਿਆ ਤੇ ਫਿਰ ਕਈ ਵਾਰੀ ਉਤਾਰਿਆ, ਪਰ ਹਰ ਵਾਰੀ ਉਹਨੂੰ ਜਾਪਦਾ ਸੀ ਕਿ ਉਹ ਚੰਗੀ ਤਰ੍ਹਾਂ ਕਾਗਜ਼ਾਂ ਤੇ ਨਹੀਂ ਉਤਰਦਾ। ਇੱਕ ਸੁਪਨਾ ਸੀ ਜੋ ਪਤਾ ਨਹੀਂ ਮੁੜ ਮੁੜ ਕੇ ਕਿਉਂ ਆਉਂਦਾ ਸੀ। ਦਿਸਦਾ ਸੀ ਕਿ ਦੂਰ ਇੱਕ ਅੰਬਾਂ ਦਾ ਰੁੱਖ ਹੈ। ਉਹ ਕੁਝ ਨੇੜੇ ਜਾਂਦਾ ਸੀ ਤਾਂ ਉੱਥੇ ਰੁੱਖ ਕੋਈ ਨਹੀਂ ਸੀ ਹੁੰਦਾ। ਉਹਦੀ ਥਾਂ ਇੱਕ ਕੁੜੀ ਖਲੋਤੀ ਹੋਈ ਦਿਸਦੀ ਸੀ। ਉਹ ਹੋਰ ਨੇੜੇ ਜਾਂਦਾ ਸੀ ਤਾਂ ਉੱਥੇ ਕੁੜੀ ਕੋਈ ਨਹੀਂ ਸੀ ਹੁੰਦੀ, ਪਰ ਉੱਥੇ ਉਹ ਰੁੱਖ ਜ਼ਰੂਰ ਹੁੰਦਾ ਸੀ ਜੋ ਦੂਰੋਂ ਦੀ ਦਿਸਿਆ ਹੁੰਦਾ ਸੀ। ਰੱਬੀ ਹਮੇਸ਼ਾ ਜਦੋਂ ਵੀ ਸੁਪਨਾ ਆਉਂਦਾ ਕੁਝ ਘਾਬਰ ਕੇ ਜਾਗਦਾ ਸੀ ਤੇ ਇਸੇ ਸੁਪਨੇ ਨੂੰ ਉਹ ਕਈ ਵਾਰ ਕਾਗਜ਼ ਤੇ ਉਤਾਰਨ ਲਈ ਬਹਿੰਦਾ ਸੀ, ਪਰ ਵੱਲ ਤਰ੍ਹਾਂ ਕੁਝ ਬਣਦਾ ਨਹੀਂ ਸੀ। ਉਹ ਕੁੜੀ ਕਦੀ ਦੂਰੋਂ ਵੀ ਉਹਦੇ ਵੱਲ ਵੇਖ ਰਹੀ ਹੁੰਦੀ, ਕਦੇ ਉਹ ਪਿੱਠ ਵੱਲੋਂ ਦਿਸਦੀ ਜਿਹਦੀ ਰੁੱਖ ਦੀ ਟਾਹਣ ਨੂੰ ਹੱਥ ਪਿਆ ਹੁੰਦਾ, ਤੇ ਕਦੇ ਰੁੱਖ ਵੀ ਨਹੀਂ ਸੀ ਹੁੰਦਾ, ਸਿਰਫ ਉਹ ਹੁੰਦੀ ਸੀ। ਅੱਜ ਰੱਬੀ ਉਹਨਾਂ ਆਪਣੇ ਕਾਗਜ਼ਾਂ ਤੇ ਉਤਾਰੀ ਸ਼ਕਲ ਨਾਲ ਛਮਕ ਦੀ ਸੂਰਤ ਪਿਆ ਮੇਲਦਾ ਸੀ। ਸੂਰਤ ਕਾਗਜ਼ਾਂ ਵਿੱਚੋਂ ਨਹੀਂ ਸੀ ਉਸ ਤਰ੍ਹਾਂ ਲੱਭ ਰਹੀ ਜਿਸ ਤਰ੍ਹਾਂ ਉਹਦੇ ਆਪਣੇ ਅੰਦਰੋਂ ਉਹਨੂੰ ਲੱਭ ਰਹੀ ਸੀ। ਤੇ ਇਹ ਵੇ ਠੀਕ ਅਸੀਂ ਇੰਨੀ ਕਰ ਲਈ ਹੈ ਰੀਡਿੰਗ। ਤੇ ਅਮਰਦੀਪ? ਹਾਂਜੀ, ਮੈਂ ਐਕਚੁਅਲੀ ਨਾ ਕਿਸੇ ਆਫਿਸ ਦੇ ਕੰਮ 'ਚ ਫਸ ਗਿਆ ਤੇ ਤੁਸੀਂ ਤੇ ਹੁਣ ਹੁਣੇ ਅੱਧਾ ਕੀ ਮੁਕਤ ਹੋਇਆ ਅਜੇ ਮੈਂ ਨਾ। ਅੱਛਾ, ਮੈਂ ਰੀਡਿੰਗ ਅਗਲੀ ਵਾਰੀ ਤੇ ਰੱਖਦਾ। ਮੈਂ ਮਤਲਬ ਮੈਂ ਆਪਣਾ ਲਿਖ ਕੇ ਰੱਖਿਆ ਸੀ, ਥੋੜਾ ਪੜ੍ਹ ਕੇ ਨਾ ਗੁਰਮੁਖੀ 'ਚ ਟਾਈਪ ਕੀਤਾ ਸੀ, ਠੀਕ ਹੈ। ਬਟ ਆਈ ਥਿੰਕ ਇੱਕ ਪੇਜ ਤੋਂ ਥੋੜਾ ਜਿਹਾ ਘੱਟ ਸੀ ਤੇ ਮੈਂ ਹੋਰ ਵੀ ਕਰ ਲੂੰਗਾ ਨੈਕਸਟ ਟਾਈਮ। ਮੈਂ ਮਤਲਬ ਦੋਨੋਂ ਰੀਡ ਕਰ ਲੂੰਗਾ, ਜੋ ਵੀ ਇਸ ਵਾਰ ਦਾ ਹੋਊਗਾ ਤੇ ਇਹ ਵਾਲਾ। ਅੱਛਾ, ਨੈਕਸਟ ਟਾਈਮ ਅਸੀਂ ਕੀ ਕਰੀਏ ਦੱਸੋ? ਨੈਕਸਟ ਟਾਈਮ ਇੱਕ ਤੇ ਅਸੀਂ ਰੀਡਿੰਗ ਤੇ ਕਰੀਏ ਹੀ, ਨਾਲ ਅਸੀਂ ਰਾਈਟਿੰਗ ਦਾ ਵੀ ਸ਼ੁਰੂ ਕਰੀਏ। ਠੀਕ ਹੈ, ਕਰ ਸਕਦੇ। ਕਰ ਸਕਦੇ ਹਾਂ। ਕੀ ਲਿਖੀਏ? ਜਾਂ ਤੇ ਕੁਝ ਮੇ ਬੀ ਇਦਾਂ ਦਾ ਕਰ ਸਕਦੇ ਕਿ ਕੋਈ ਗੁਰਮੁਖੀ ਟੈਕਸਟ ਹੋਵੇ ਉਹਨੂੰ ਕਨਵਰਟ ਕਰੋ। ਉਹ ਵੀ ਹੋ ਸਕਦਾ। ਤੇ ਤੁਸੀਂ ਸਾਨੂੰ ਦੱਸ ਦਿਓ ਕਿਹੜਾ ਕਨਵਰਟ ਕਰਨਾ। ਕੋਈ ਤੁਸੀਂ ਸ਼ਾਰਟ ਸਟੋਰੀਜ਼ ਤੇ ਲੈ ਲਵੋ, ਆਪਣੇ ਪਸੰਦ ਦਾ ਰਾਈਟਰ। ਆਓ ਠੀਕ ਹੈ, ਠੀਕ ਹੈ, ਠੀਕ ਹੈ। ਉਹ ਫਿਰ ਇਸ ਤਰ੍ਹਾਂ ਹੋਏਗਾ ਕਿ ਜਾਂ ਤੇ ਤੁਸੀਂ ਪੜ੍ਹਨ ਲੱਗਿਆ ਸਿਰਫ ਫਿਰ ਸ਼ਾਹਮੁਖੀ ਹੀ ਦਿਖਾਓ ਸਾਨੂੰ, ਗੁਰਮੁਖੀ ਨਾ ਦਿਖਾਓ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਗੁਰਮੁਖੀ ਔਰ ਸ਼ਾਹਮੁਖੀ ਦੋਨੋਂ, ਤੇ ਫਿਰ ਇਹ ਕਿ ਗੁਰਮੁਖੀ ਤੁਸੀਂ ਸ਼ੇਅਰ ਕਰ ਦਿਓ ਆਪਣੇ ਗਰੁੱਪ ਵਿੱਚ ਤੇ ਸ਼ਾਹਮੁਖੀ ਤੁਸੀਂ ਪ੍ਰੈਜ਼ੈਂਟ ਕਰ ਦਿਓ, ਠੀਕ ਹੈ, एकदम ठीक है। ਤਾਂ ਕਿ ਅਸੀਂ ਠੀਕ ਹੈ। ਦੇਖਣਾ ਚਾਹੀਏ ਕਿ ਇਹ ਲਫ਼ਜ਼ ਕੀ ਹੈ, ਜਾਂ ਕਿਤੇ ਕੋਈ ਫਸ ਗਏ ਹਾਂ ਅਸੀਂ, ਜਾਂ ਸਾਨੂੰ ਸਮਝ ਨਹੀਂ ਆ ਰਿਹਾ, ਤੇ ਅਸੀਂ ਓਰੀਜਨਲ ਦੇਖ ਸਕੀਏ। ਜਾਂ ਤੁਸੀਂ ਓਰੀਜਨਲ ਠੀਕ ਹੈ। ਦਿਖਾ ਸਕੋ, ਓਰੀਜਨਲ ਦਿਖਾ ਸਕੋ ਤੁਸੀਂ, ਜਾਂ ਆਪਣੇ ਕੋਲ ਰੱਖ ਲਵੋ, ਤੁਸੀਂ ਦਿਖਾ ਸਕੋ ਜਿਸ ਤਰ੍ਹਾਂ ਤੁਸੀਂ ਠੀਕ ਲੱਗਦਾ ਤੁਹਾਨੂੰ। ठीक है, ਠੀਕ ਹੈ। गुड आइडिया।
ਤੇ ਗੁਰਮੁਖੀ ਤੋਂ ਫਿਰ ਕੀਤਾ ਜਾਏ, ਜਾਂ ਦੂਸਰੀ ਸਲਾਹ ਇਹ ਵੇ ਕਿ ਤੁਸੀਂ ਕੋਈ 5-7-10 ਲਾਈਨਾਂ ਦਾ ਇੱਕ ਪੈਰਾ ਲਿਖੋ ਆਪਣੇ ਸ਼ਹਿਰ ਦੇ ਬਾਰੇ, ਆਪਣੇ ਹੋਮ ਟਾਊਨ ਦੇ ਬਾਰੇ, ਕੁਝ ਵੀ ਬਾਰੇ। ਇਹ ਤਾਂ ਵੈਸੇ ਹੈ, ਮੈਂ ਖਿਆਲ ਆ ਗਿਆ। ਹਾਂ ਇਦਾਂ ਵੀ ਕਰ ਸਕਦੇ ਕਿਉਂਕਿ ਵੈਸੇ ਹੀ ਇੱਕ ਪੈਰਾ ਟਾਈਪ ਕਰਕੇ ਬਸ ਹੋ ਜਾਣੀ ਆਈ ਥਿੰਕ। ਹਾਂ ਗੁਰਮੁਖੀ ਤੋਂ ਕਰ ਲਵੋ ਜਾਂ ਖੁਦ ਲਿਖ ਲਵੋ, ਜਿਸ ਤਰ੍ਹਾਂ ਦਿਲ ਕਰਦਾ ਤੁਹਾਡਾ, ਇੱਕੋ ਹੀ ਗੱਲ ਹੈ, ਉਹਦੇ ਨਾਲ ਫਰਕ ਕੋਈ ਨਹੀਂ ਪੈਂਦਾ। ਲਿਖਣ ਦੀ ਪ੍ਰੈਕਟਿਸ ਹੋ ਜਾਏਗੀ, ਚਾਹੇ ਗੁਰਮੁਖੀ ਤੋਂ ਕਰ ਲਓ। ਮੇਰਾ ਖਿਆਲ ਹੈ ਉਰਦੂ ਦਾ ਜਨਰਲ ਨਾ ਜਰਨਲ ਉਰਦੂ ਜਾਂ ਸ਼ਾਹਮੁਖੀ ਦਾ ਸ਼ੁਰੂ ਕਰ ਲੈਣਾ ਚਾਹੀਦਾ ਹੈ, ਚਾਹੇ ਡੇਲੀ 4-5 ਲਾਈਨਾਂ ਲਿਖੋ। ਹਾਂ ਨਹੀਂ ਲਿਖਣਾ ਸ਼ੁਰੂ ਕਰ ਦੇਣਾ ਚਾਹੀਦਾ। ਡੇਲੀ ਲਿਖੋ, ਡੇਲੀ ਤੁਸੀਂ ਜ਼ਰੂਰ 1 ਘੰਟਾ ਅਗਰ ਦਿਓ ਤੇ ਬਹੁਤ ਅੱਛਾ। ਮੇਰਾ ਸਵਾਲ ਹੈ ਗੁਰਦਾਸ ਜੀ ਨੂੰ ਕਿ ਉਹਨਾਂ ਨੇ ਆਪਣੀ ਸਪੀਡ ਕਿਸ ਤਰ੍ਹਾਂ ਬਣਾਈ, ਮਤਲਬ ਉਹ ਕੀ ਰეკਮੈਂਡ ਕਰਨਗੇ, ਕਿਉਂਕਿ ਹੁਣ ਮੇਰਾ ਜਿਸ ਲੈਵਲ ਤੇ ਹੈ ਕਿ ਮੈਂ ਕਿਸ ਤਰ੍ਹਾਂ ਇਹਨੂੰ ਇੰਪਰੂਵ ਕਰਾਂ ਤੇ ਮੇਨਟੇਨ ਕਰਾਂ। ਮੈਂ ਇਸ ਤਰ੍ਹਾਂ ਬਣਾਈ ਹੋਆ, ਜਿਹੜੇ ਹਨਾ ਹੁਣ ਲਾਭ ਤੁਸੀਂ ਕਹਿੰਦੇ ਸੀਗੇ ਕਿ ਨਹੀਂ ਦੀ ਪਛਾਣ ਨਹੀਂ ਹੁੰਦੀ, ਉਹ ਮੈਮੋਰਾਈਜ਼ ਕਰ ਲਓ। ਠੀਕ ਹੈ, ਇਹ ਕਾਫੀ ਮੈਂ ਜਿੱਦਾਂ ਮੈਮੋਰਾਈਜ਼ ਕੀਤੇ ਹੋਆ, ਉਹ ਬਾਰ-ਬਾਰ ਯੂਜ਼ ਨਹੀਂ ਹੁੰਦੇ ਆ, ਰਾਈਟ? ਉਹ ਬਾਰ-ਬਾਰ ਯੂਜ਼ ਹੁੰਦੇ ਹਨਾ। ਤੇ ਫਿਰ ਮੈਂ ਇਦਾਂ ਨਹੀਂ ਦੇਖ ਕਰਕੇ ਆਪਾਂ ਹੁਣ ਦੇਖ ਲਿਆ ਜਿਹੜੇ ਵਾਵਲਸ ਆ ਹਨਾ ਹੈਗੀਆਂ ਆਮ ਮੁਖੀ ਤੇ ਉਰਦੂ ਚ ਵੀ ਨਹੀਂ ਯੂਜ਼ ਹੁੰਦੀਆਂ, ਕੋਈ ਵਰਤਦੇ ਨਹੀਂ ਹੈਗੇ, ਮਿਸ ਕਰ ਦਿੰਦੇ ਆ ਹਨਾ। ਤੇ ਉਹ ਫਿਰ ਆਪਣਾ ਜਿਹਾ ਹੋ ਜਾਂਦਾ ਕਿ ਵੀ ਇਹ ਲਫ਼ਜ਼ ਇੱਕ ਵਾਰੀ ਆਇਆ ਇਸ ਤਰੀਕੇ ਦੇ ਨਾਲ ਹੀ ਆਇਆ, ਜਿੱਦਾਂ ਭੈਣ ਆ, ਜਿੱਦਾਂ ਭੈਣ ਦਾ ਲਫ਼ਜ਼ ਜਿਹੜਾ ਹੈਗਾ ਆ ਉਹਨੇ ਇਸ ਤਰੀਕੇ ਨਾਲ ਲਿਖਣਾ, ਉਹਨੇ ਵਾਵਲਸ ਨਹੀਂ ਪਾਉਣੀਆਂ ਹੈਗੀਆਂ ਹਨਾ, ਪਾਉਣੀਆਂ ਚਾਹੀਦੀਆਂ। ਤੇ ਇਹਦੇ ਨਾਲ ਫਿਰ ਮੈਮਰੀ ਜਸਟ ਕਮਿਟਡ ਟੂ ਮੈਮਰੀ, ਤੇ ਉਹਦੇ ਨਾਲ ਸਪੀਡ ਆਪੇ ਚੱਲ ਜਾਂਦੀ ਹੈ, ਪਿਕਅਪ ਹੋ ਜਾਂਦੀ ਹੈ। ਤੁਸੀਂ ਕਿਤੇ ਹੋਰ ਵੀ ਪ੍ਰੈਕਟਿਸ ਕੀਤਾ ਕਿ ਤੁਸੀਂ ਇਹੀ ਸਟੋਰੀ ਜਦੋਂ ਪੜ੍ਹ ਰਹੇ ਸੀ ਉਹਦੇ 'ਚ ਹੀ ਪ੍ਰੈਕਟਿਸ ਕੀਤਾ? ਇਹ ਤਾਂ ਮੈਂ ਇਸ ਸਟੋਰੀ ਜਿਹੜੀ ਆ ਪੜ੍ਹਦਾ ਸੀਗਾ ਹਨਾ। ਤੇ ਓਦਾਂ ਮੇਰੇ ਕੋਲ ਇੱਕ ਕਿਤਾਬ ਹੈਗੀ ਵੀ ਹੈ ਜਿਹੜੀ ਮੈਂ ਪ੍ਰੈਕਟਿਸ ਕਰਨ ਲੱਗਾ, ਜਦ ਮੈਂ ਸ਼ਾਹਮੁਖੀ ਦਾ ਕੋਰਸ ਸ਼ੁਰੂ ਕਰਨ ਲੱਗਿਆ ਨਾ, ਤਾਂ ਪਹਿਲਾਂ ਹੀ ਉਹ ਮੈਂ ਪੜ੍ਹਨ ਲੱਗ ਪਿਆ ਸੀਗਾ, ਕਰਕੇ ਪੜ੍ਹਨ ਦੇ ਨਾਲ ਹੀ ਫਿਰ ਸਪੀਡ ਪਿਕਅਪ ਹੋ ਜਾਂਦੀ ਆ। ਨਹੀਂ ਆਈ ਐਗਰੀ ਟੂ ਦਿਸ ਪੁਆਇੰਟ, ਜਿਹੜਾ ਪ੍ਰੈਕਟਿਸ ਵਾਲਾ ਹੈ ਨਾ ਕਿ ਪੜ੍ਹਦੇ ਬਟ ਮੈਨੂੰ ਜਿਹੜਾ ਇਸ਼ੂ ਫੇਸ ਹੁੰਦਾ ਨਾ, ਉਹ ਇਹ ਹੁੰਦਾ ਕਿ ਜਦੋਂ ਮੈਂ ਪੜ੍ਹ ਰਿਹਾ ਹੁੰਦਾ ਕਿਸੇ ਟਾਈਮ ਬੈਠ ਕੇ, ਤੇ ਜਿਹੜੇ ਵਰਡ ਵਿੱਚੋਂ ਨਹੀਂ ਸਮਝ ਆਉਂਦੇ ਨਾ, ਤੇ ਉਦੋਂ ਦੱਸਣ ਵਾਲਾ ਕੋਈ ਨਹੀਂ ਹੁੰਦਾ ਉਸ ਟਾਈਮ ਤੇ। ਹਾਂ ਉਹ ਫਿਰ ਇੱਕ ਪਾਸੇ ਨੂੰ ਕਰ ਲਓ ਹਨਾ, ਸਕਿਪ ਕਰ ਲਓ। ਉੱਥੇ ਫਿਰ ਨਾ ਥੋੜਾ ਚੱਕਰ ਜਿਹਾ ਪੈ ਜਾਂਦਾ, ਜਦੋਂ ਵਿੱਚੋਂ ਇੱਕ ਨਹੀਂ ਸਮਝ ਆਇਆ ਤੇ ਫਿਰ ਬੰਦਾ ਰੁਕ ਜਾਂਦਾ ਥੋੜੀ ਦੇਰ ਬਾਅਦ। ਮੈਂ ਤਾਂ ਉਹਨੂੰ ਸਕਿਪ ਕਰਕੇ ਜਿਵੇਂ ਗੁਰਮੁਖੀ ਦੇ ਕਿਤਾਬਾਂ ਪੜ੍ਹਦਾ ਕਈ ਹਨਾ, ਉਹਦੇ 'ਚ ਵੀ ਮੈਨੂੰ ਸਮਝ ਨਹੀਂ ਆਉਂਦੀ, ਮੈਂ ਉਹ ਵੀ ਸਕਿਪ ਕਰ ਦਿੰਦਾ ਹੁੰਦਾ। ਉਹੀ ਮੈਂ ਟੈਕਨੀਕ ਸ਼ਾਹਮੁਖੀ ਤੇ ਕਰ ਦਿੱਤੀ, ਜੇ ਨਹੀਂ ਸਮਝ ਆਉਂਦੀ ਜੇ ਸਕਿਪ ਤਾਂ ਔਨ ਤੇ ਨੈਕਸਟ। ਨਹੀਂ ਗੁਰਮੁਖੀ 'ਚ ਤਾਂ ਐਕਚੁਅਲੀ ਮੈਨੂੰ ਮਤਲਬ ਗੁਰਮੁਖੀ 'ਚ ਮੈਨੂੰ ਵਰਡ ਦਾ ਮਤਲਬ ਨਾ ਪਤਾ ਹੋਵੇ, ਦੈਟ ਇਜ਼ ਅ ਡਿਫਰੈਂਟ ਥਿੰਗ, ਬਟ ਅਦਰਵਾਈਜ਼ ਪੜ੍ਹਨ 'ਚ ਕੋਈ ਪ੍ਰੋਬਲਮ ਹੈ ਹੀ ਨਹੀਂ ਮਤਲਬ ਇੰਨੀ, ਕਿਉਂਕਿ ਬਚਪਨ ਤੋਂ ਪੜ੍ਹ ਰਹੇ, ਸਕੂਲ 'ਚ ਵੀ ਪੜ੍ਹੀ ਹੈ। ਨਹੀਂ ਮਤਲਬ ਜੇ ਮੈਂ ਗੱਲ ਕਰਦਾ ਉਹੀ ਪ੍ਰਿੰਸੀਪਲ ਯੂਜ਼ ਕਰ ਲਓ ਹਨਾ, ਤੇ ਹੌਲੀ ਫਿਰ ਉਹ ਪਿਕਅਪ ਹੋ ਜਾਂਦੀ ਆ। ਜਾਂ ਉਹ ਪਾਸੇ ਨੋਟ ਕਰ ਲਿਆ ਕਰੋ ਕਿ ਵੀ ਇਹ ਨਹੀਂ ਸਮਝ ਆਉਂਦੀ। ਹਾਂ ਨਹੀਂ ਮੈਂ ਕੀਤੇ ਸੀ, ਮੈਂ ਐਕਚੁਅਲੀ ਜੋ ਟਾਈਪ ਕੀਤਾ ਨਾ, ਤੇ ਜਿਹੜੀ ਆ ਸਟੋਰੀ ਸੀਗੀ ਤੇ ਉਹ ਮੈਂ ਪੜ੍ਹ ਕੇ ਉਹਨੂੰ ਗੁਰਮੁਖੀ 'ਚ ਟਾਈਪ ਕੀਤਾ। ਜਿਹੜਾ ਮੈਨੂੰ ਨਹੀਂ ਸਮਝ ਆਇਆ ਉਹ ਮੈਂ ਕੁਐਸਚਨ ਮਾਰਕ ਲਾ ਕੇ ਇਦਾਂ ਉਹਨੂੰ ਛੱਡ ਕੇ ਟਾਈਪ ਕਰਦਾ ਗਿਆ। ਬਟ ਓਵਰਆਲ ਮਤਲਬ ਜਿਹੜਾ ਪੂਰਾ ਪ੍ਰੋਸੈਸ ਹੈ ਨਾ ਰੀਡਿੰਗ ਦਾ, ਉਹਦੇ 'ਚ ਉਹ ਡਿਸਅਪੋਇੰਟਿੰਗ ਜਿਹਾ ਹੋ ਜਾਂਦਾ, ਜਦੋਂ ਇੱਕ ਨਹੀਂ ਸਮਝ ਆਇਆ, ਫਿਰ ਦੂਜਾ ਵਰਡ ਨਹੀਂ ਸਮਝ ਆਇਆ, ਫਿਰ ਤੀਜਾ ਵਰਡ ਨਹੀਂ ਸਮਝ ਆਇਆ, ਤੇ ਉਹ ਬ੍ਰੇਕ ਜੀ ਲੱਗ ਜਾਂਦੀ ਹੈ ਫਿਰ ਉੱਥੇ ਉਹ ਨਾ, ਦਿਲ ਜਿਹਾ ਛੱਡ ਹੋ ਜਾਂਦਾ ਹੈ ਨਾ। ਉਹ ਇਸ ਕਲਾਸ ਦੀ ਪ੍ਰੈਕਟਿਸ ਵਾਸਤੇ ਅਗਰ ਕੋਈ ਲਫ਼ਜ਼ ਪੜ੍ਹਨ ਲੱਗਿਆ ਤੁਹਾਨੂੰ ਮੁਸ਼ਕਲ ਲੱਗਦੀ ਤੇ ਮੇਰਾ ਖਿਆਲ ਉਹਨੂੰ ਤੁਸੀਂ ਅਗਰ ਅੰਡਰਲਾਈਨ ਹੁੰਦੇ ਨੇ ਤੇ ਅੰਡਰਲਾਈਨ ਕਰਦੇ ਰਹੋ, ਜਾਂ ਕਿਸੇ ਤਰੀਕੇ ਨਾਲ ਉਹਨੂੰ ਉਹਨੂੰ ਕਲਰ ਕਰ ਲਓ ਜਾਂ ਕੁਝ ਕਰ ਲਵੋ, ਤਾਂ ਕਿ ਅਸੀਂ ਫਿਰ ਜਦੋਂ ਪੜ੍ਹੀਏ ਇਕੱਠੇ ਤੇ ਅਸੀਂ ਦੇਖ ਲਈਏ ਕਿ ਅੱਛਾ ਹੈ ਮੁਸ਼ਕਲ ਲਫ਼ਜ਼ ਤੁਸੀਂ ਦੱਸ ਸਕਦੇ। ਪਰ ਇਹਦੇ ਕੋਲ ਸ਼ਾਹਮੁਖੀ ਦੇ ਹਾਂਜੀ, ਨਾਲੇ ਅਮਰਦੀਪ ਤੁਸੀਂ ਜਿਹੜੀ ਪ੍ਰੋਬਲਮ ਤੁਹਾਨੂੰ ਆਈ ਨਾ, ਸੇਮ ਪ੍ਰੋਬਲਮ ਮੈਨੂੰ ਵੀ ਆਈ, ਤੇ ਉਹ ਮੈਂ ਦਿਲ ਛੱਡਤਾ। ਉਹ ਫਿਰ ਮੈਂ ਇੱਕ ਪੈਰਾਗ੍ਰਾਫ ਲਿਖ ਕੇ, ਤੁਸੀਂ ਸ਼ੁਰੂ 'ਚ ਜਦੋਂ ਕਲਾਸ 'ਚ ਨਹੀਂ ਸੀ ਨਾ ਇਹੀ ਡਿਸਕਸ ਕਰ ਰਹੇ ਸੀ, ਫਿਰ ਮੈਂ ਉਹ ਵਰਡਸ ਬਲੈਂਕ ਛੱਡ ਕੇ ਫਿਰ ਮੈਂ ਸਦੀਕੀ ਸਾਹਿਬ ਨੂੰ ਕਿਹਾ ਵੀ ਤੁਸੀਂ ਉਹ ਪਲੀਜ਼ ਉਹ ਪੈਰਾਗ੍ਰਾਫ ਪੜ੍ਹੋ, ਤੇ ਮੈਨੂੰ ਜਿੰਨਾ ਕੁ ਮੈਂ ਪੜ੍ਹਿਆ ਮੈਂ ਉਹਨਾਂ ਤਾਂ ਸਮਝਾ। ਔਰ ਬਾਈ ਚਾਂਸ ਉਹ ਸਟੋਰੀ 'ਚ ਵੀ ਨਾ ਮੀਨਿੰਗਸ ਵੀ, ਇੱਕ ਤਾਂ ਉਹਦਾ ਲਿਟਰਲ ਮੀਨਿੰਗ ਸੀ ਤੇ ਇੱਕ ਉਹਦੇ ਅੰਡਰਲਾਈਨ ਮੀਨਿੰਗ ਵੀ ਸੀ ਜਿਹੜੀ ਮੇਰੀ ਸਟੋਰੀ ਸੀ। ਔਰ ਉਹ ਫਿਰ ਮੈਨੂੰ, ਮੇਰੇ ਵਾਸਤੇ ਤਾਂ ਅੱਜ ਦੀ ਕਲਾਸ ਵਾਸ ਰੀਲੀ ਹੈਲਪਫੁਲ, ਕਿਉਂਕਿ ਉਹ ਤਾਂ ਜਿਹੜਾ ਡਿਸਕਰੇਜਿੰਗ ਚਲੀ ਗਈ ਮੇਰੇ ਅੰਦਰੋਂ ਕਿ ਲੱਗੇ ਰਹੋ, ਨਹੀਂ ਸਮਝ ਆਇਆ ਡੋਂਟ ਵਰੀ ਅਬਾਊਟ ਇਟ। ਦੇਖੋ ਨਾ ਤੁਸੀਂ, ਮਤਲਬ ਹੈ ਕਿ ਪੂਰੇ ਪੈਰਾਗ੍ਰਾਫ ਦੇ ਵਿੱਚੋਂ ਜਾਂ 4-6 50-60 ਲਫ਼ਜ਼ਾਂ ਦੇ ਵਿੱਚੋਂ 2 ਸਮਝ ਨਹੀਂ ਆਏ, ਲੇਕਿਨ ਇਹ ਵੀ ਉਹਦੇ ਤੇ ਡਿਸਹਾਰਟ ਹੋ ਜਾਵੋ ਜਾਂ ਦਿਲ ਛੱਡ ਦਿਓ, ਇਹ ਵੀ ਤੇ ਸਮਝੋ ਨਾ ਕਿ ਤੁਸੀਂ ਬਾਕੀ 20 ਤੇ ਪੜ੍ਹ ਲੈਣੇ ਨਾ।
ਬਾਕੀ 20-25 ਲਫ਼ਜ਼ ਵੀ ਤੇ ਪੜ੍ਹੇ ਨੇ ਨਾ, ਤੇ ਉਹ ਤੁਹਾਡੀ ਜਿਹੜੀ ਅਚੀਵਮੈਂਟ ਹੈ, ਮੇਰਾ ਖਿਆਲ ਹੈ ਕਿ ਉਹ ਇਨਕਰੇਜਿੰਗ ਹੋਣੀ ਚਾਹੀਦੀ ਹੈ। ਠੀਕ ਹੈ, ਉਹ ਜਿਹੜੀਆਂ 2 ਨਹੀਂ ਆਏ ਪੜ੍ਹਨ ਦੇ ਨਾਲ, ਪ੍ਰੈਕਟਿਸ ਦੇ ਨਾਲ, ਉਹ 2 ਦਾ ਵੀ ਮਾਮਲਾ ਹੱਲ ਹੋ ਜਾਏਗਾ। ਉਹਨੂੰ ਦਿਲ ਨਹੀਂ ਛੱਡਣਾ ਚਾਹੀਦਾ ਕਿ ਜੀ ਇਹ 2 ਨਹੀਂ ਆਏ ਤੇ ਚਲੋ ਜੀ ਦਿਲ ਛੱਡ। ਜਦੋਂ ਇਕੱਲੇ ਬੈਠਾ ਹੁੰਦਾ ਨਾ ਇਨਸਾਨ, ਬੜੀ ਜਲਦੀ ਦਿਲ ਜਿਹੜਾ ਹੈ ਨਾ ਉਹ ਛੱਡਿਆ ਜਾਂਦਾ ਹੈ। ਕਲਾਸ ਦਾ ਤਾਂ ਹੀ ਫਾਇਦਾ ਹੈ ਨਾ। ਇੱਕ ਚੀਜ਼ ਮੈਂ ਹੋਰ ਵੀ ਨੋਟ ਕੀਤੀ ਕਿ ਜਦੋਂ ਮੈਂ ਜਿਹੜੀ ਮੇਰੇ ਵਾਲੀ ਸਟੋਰੀ ਸੀ, ਜਦੋਂ ਮੈਂ ਪੜ੍ਹਨੀ ਸ਼ੁਰੂ ਕੀਤੀ ਨਾ, ਤਾਂ ਆਈ ਵਾਸ ਕੰਪਲੀਟਲੀ ਫੋਕਸਡ ਔਨ ਦੈਟ। ਮਤਲਬ ਹੋਰ ਮੈਂ ਕੁਝ ਨਹੀਂ ਕੀਤਾ। ਤੇ ਸ਼ੁਰੂ 'ਚ ਜਿਹੜਾ ਮੈਂ ਇੱਕ ਪਹਿਲਾ ਪੈਰਾ ਦੇਖ ਕੇ ਮੈਂ ਗੁਰਮੁਖੀ 'ਚ ਟਾਈਪ, ਮਤਲਬ ਪੜ੍ਹ ਕੇ ਟਾਈਪ ਕੀਤਾ ਨਾ, ਤਾਂ ਆਲਮੋਸਟ ਸਾਰਾ ਹੀ ਮੈਂ ਉਹ ਪੜ੍ਹ ਲਿਆ ਸੀ, ਉਹ 1-2 ਵਰਡ ਨੂੰ ਛੱਡ ਕੇ। ਬਟ ਉਸ ਤੋਂ ਬਾਅਦ ਜਦੋਂ ਮੈਂ 2-3 ਵਾਰ ਫਿਰ ਉਹਨੂੰ ਵਾਪਸ ਪੜ੍ਹਨ ਬੈਠਾ, ਤਾਂ ਉਦੋਂ ਮੇਰਾ ਧਿਆਨ ਥੋੜਾ ਇੱਧਰ ਉੱਧਰ ਵੀ ਸੀ, ਵਿੱਚ ਇੱਧਰ ਵੀ ਸੀ, ਤੇ ਉਹ ਮਤਲਬ ਅੱਧੇ ਮਨ ਜੇ ਨਾਲ ਕੀਤਾ ਨਾ, ਕੁਝ ਪੜਿਆ, ਫਿਰ ਅਗਰ ਵਰਡ ਕੋਈ ਨਹੀਂ ਸਮਝ ਆਇਆ ਤਾਂ ਜ਼ਿਆਦਾ ਮਗਜਮਾਰੀ ਨਹੀਂ ਕੀਤੀ, ਛੱਡ ਕੇ ਅੱਗੇ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਉਹ ਫਲੋ ਜਿਹੜਾ ਸ਼ੁਰੂ 'ਚ ਬਣਿਆ ਸੀ ਨਾ, ਉਹ ਵਾਪਸ ਨਹੀਂ ਬਣਿਆ ਉਹ ਦੁਬਾਰਾ। ਪਰ ਜਸਪ੍ਰੀਤ ਤੇ ਹਾਰਡ ਸੀਗੀ ਜਿਹੜੀ ਤੁਹਾਨੂੰ, ਜਿਹੜਾ ਸੀ ਨਾ, ਉਹ ਕਾਫੀ ਡਿਫਿਕਲਟ ਸੀ ਉਹ ਦਾ ਸਟੋਰੀ। ਨਹੀਂ ਮੈਨੂੰ ਫਾਇਦਾ ਹੋਇਆ ਆਈ ਥਿੰਕ ਗਰੁੱਪ 'ਚ ਪੜ੍ਹ ਕੇ ਨਾ, ਹੱਲਾਸ਼ੇਰੀ ਸੁਣਦਾ ਨਹੀਂ ਮਿਲਦੀ ਹੈ। ਤੁਹਾਡੀ ਪ੍ਰੋਗਰੈਸ ਦੇਖ ਕੇ I can also get there. I just have ਪਤਾ ਨਹੀਂ ਕੀ ਪ੍ਰੋਬਲਮ ਹੈ, ਪਰ you did really well today, ਗੁਰਦਾਸ। ਮੈਨੂੰ ਬਹੁਤ ਅੱਛਾ ਲੱਗਿਆ ਵੀ ਤੁਸੀਂ ਇੰਨੀ ਅੱਛੀ ਪ੍ਰੋਗਰੈਸ ਕਰ ਲਈ, so it's very encouraging. ਨਹੀਂ ਮੈਂ ਇਹਨਾਂ ਨੂੰ ਪਿਛਲੀ ਵਾਰੀ ਵੀ ਕਿਹਾ ਸੀ, ਤੁਸੀਂ ਪਤਾ ਨਹੀਂ ਸੀਗੇ ਕਿ ਨਹੀਂ, ਕਿ ਇਹਨਾਂ ਨੂੰ ਅਗਲਾ ਸਮੈਸਟਰ ਨਹੀਂ ਚਾਹੀਦਾ, ਇਹਨਾਂ ਦੀ ਸਪੀਡ ਠੀਕ ਹੈ। ਤੇ ਉਹ ਆਪਣਾ ਦੇ ਉੱਤੇ ਕਾਫੀ ਸਾਰੀਆਂ ਜਿਹੜੀਆਂ ਨਾ ਜੀ ਹੈ ਨੇ ਸ਼ਾਹਮੁਖੀ ਕਿਤਾਬਾਂ, ਉੱਥੇ ਗੁਰਮੁਖੀ ਵੀ ਹੈ ਨੇ। ਉੱਥੋਂ ਗੁਰਮੁਖੀ ਤੋਂ ਲੱਥਾ ਕਰਨਾ ਹੈ, ਉੱਥੋਂ ਲੈ ਲਓ, ਜਾਂ ਗੁਰਮੁਖੀ ਤੇ ਵੈਸੇ ਤੁਹਾਡੇ ਕੋਲ ਹੋਣੀਆਂ ਨੇ, ਸ਼ਾਹਮੁਖੀ ਤੁਸੀਂ ਉੱਥੋਂ ਲੈ ਸਕਦੇ ਹੋ ਆਪਣਾ ਦੇ ਉੱਤੋਂ। ਉੱਥੇ ਸ਼ਾਇਰੀ ਵੀ ਹੈ ਔਰ ਨਸਰ ਵੀ ਹੈ, ਪ੍ਰੋਸ ਵੀ ਹੈ। ਔਰ ਤੁਸੀਂ, ਮੇਰਾ ਖਿਆਲ ਹੈ ਕਿ ਜਿਹੜੀਆਂ, ਜਿਸ ਤਰ੍ਹਾਂ ਅਸੀਂ ਅੰਮ੍ਰਿਤਾ ਚੁਣੀ ਸੀ ਨਾ, ਇਹ ਨਾ ਕਰੀਏ ਕਿ ਜਿਹੜੇ ਆਲਰੇਡੀ ਗੁਰਮੁਖੀ ਤੋਂ ਹੋਏ ਹੋਏ ਨੇ ਸ਼ਾਹਮੁਖੀ ਦੇ ਵਿੱਚ ਉਲੱਥੇ, ਉਹਦੇ ਵਿੱਚ ਪ੍ਰੂਫ ਰੀਡਿੰਗ ਦਾ ਔਰ ਓਰੀਜਨਲ ਨੂੰ ਪੜ੍ਹ ਕੇ ਦੁਬਾਰਾ ਕਰਨ ਦਾ, ਉਹਦੇ ਵਿੱਚ ਕੁਛ ਨਾ ਕੁਛ ਪ੍ਰੋਬਲਮਸ ਆ ਸਕਦੇ ਨੇ ਕੁਆਲਿਟੀ ਕੰਟਰੋਲ ਦੇ। ਲਿਹਾਜ਼ਾ ਓਰੀਜਨਲ ਅਸੀਂ ਪੜ੍ਹੀਏ। ਓਰੀਜਨਲ ਬਹੁਤ ਸਾਰੇ ਨੇ, ਮਨਸ਼ਾ ਯਾਦ ਵੀ ਪੁਰਾਣਾ ਇਸੇ ਵੇਲੇ ਦਾ ਇੱਕ ਰਾਈਟਰ ਹੈ ਸਾਡੇ ਪਾਸੇ ਦਾ, ਔਰ ਫਿਰ ਹੋਰ ਨਵੇਂ ਰਾਈਟਰ ਬਹੁਤ ਉਹਦੇ ਬਾਅਦ 'ਚ ਆਏ। ਅਨਵਰ ਅਲੀ ਬਹੁਤ ਅੱਛੇ ਰਾਈਟਰ ਨੇ, ਤੇ ਉਹਨਾਂ ਦੀ ਕਿਤਾਬਾਂ ਵੀ ਪਈਆਂ ਹੋਈਆਂ ਨੇ। ਨੂਰੀ ਵੀ ਉਹਨਾਂ ਦੀ ਕਿਤਾਬ, ਔਰ ਕਾਲੀਆਂ ਇੱਟਾਂ ਕਾਲੇ ਰੋਡ, ਇਹ ਵੀ ਕਿਤਾਬਾਂ, ਕਹਾਣੀ ਬਹੁਤ ਅੱਛੀ ਲਿਖਦੇ ਨੇ। ਤੇ ਤੁਸੀਂ ਅਗਰ ਚਾਹੋ ਤਾਂ ਮੈਂ ਵੀ ਕੋਈ ਨਵੇਂ ਬਿਲਕੁਲ ਜਿਹੜੀਆਂ ਉੱਥੇ ਹਾਲੀ ਨਹੀਂ ਆਏ ਆਪਣਾ ਦੇ ਉੱਤੇ, ਉਹ ਵੀ ਸ਼ੇਅਰ ਕਰ ਸਕਦਾ, ਲੇਕਿਨ ਉੱਥੇ ਤੁਹਾਨੂੰ ਕਾਫੀ ਮਿਲ ਜਾਏਗਾ। ਹੁਣ ਦੋ ਤਿੰਨ ਅਸੀਂ ਕੰਮ ਕਰ ਸਕਦੇ ਹਾਂ ਅਗਲੀ ਕਲਾਸ ਦੇ ਵਿੱਚ। ਇੱਕ ਤੇ ਹੈ ਕਿ ਗੁਰਮੁਖੀ ਤੋਂ ਉਲੱਥਾ ਕਰੋ, ਭਾਵੇਂ ਇੱਕ ਪੈਰਾ ਕਰੋ, 2 ਪੈਰੇ ਕਰੋ, ਜਾਂ 1 ਪੇਜ ਕਰੋ, ਇੱਕ ਹੈ। ਤੇ ਦੂਸਰਾ ਹੈ ਕਿ ਖੁਦ ਲਿਖੋ, ਕੁਝ ਵੀ ਲਿਖੋ ਆਪਣੇ ਸ਼ਹਿਰ ਦੇ ਬਾਰੇ ਜਾਂ ਕਿਸੇ ਦੇ ਬਾਰੇ, ਆਪਣੇ ਆਲੇ ਦੁਆਲੇ ਦੇ ਬਾਰੇ। ਤੇ ਤੀਸਰਾ ਹੈ ਕਿ ਖੁਦ ਸਿਲੈਕਟ ਕਰ ਲਓ ਉਹ ਥੋੜਾ ਜਿਹਾ ਪੀਸ ਸ਼ਾਹਮੁਖੀ ਦਾ। ਇਹ ਅਸੀਂ ਤਿੰਨੇ ਕੰਮ ਕਰੀਏ ਅਗਲੀ ਕਲਾਸ 'ਚ। ਮੈਂ ਗੁਰਮੁਖੀ ਤੋਂ ਲੱਥਾ ਕਰ ਦੇਣਾ ਸ਼ਾਹਮੁਖੀ 'ਚ, ਮੈਨੂੰ ਉਹ ਸੌਖਾ ਲੱਗਣਾ। ਉਹ ਵੀ ਕਰੋ ਤੇ ਖੁਦ ਵੀ ਲਿਖੋ। ਉਹ 5-7 ਲਾਈਨਾਂ ਦਾ ਇੱਕ ਪੈਰਾ ਲਿਖੋ, ਛੋਟੇ ਛੋਟੇ ਸੈਂਟੈਂਸ ਬਣਾ ਕੇ। ਠੀਕ ਹੈ। ਔਰ ਰੀਡਿੰਗ ਵੀ ਕਰੀਏ। ਰੀਡਿੰਗ ਲਈ ਤੁਸੀਂ ਸੈਂਡ ਕਰੋਗੇ ਕੋਈ ਰੀਡਿੰਗ ਲਈ ਜਾਂ ਕਿੱਦਾਂ? ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਰੀਡਿੰਗ ਲਈ ਵੀ ਭੇਜ ਦੋ, ਉਹ ਵੀ ਕਰ ਲਵਾਂਗੇ। ਰੀਡਿੰਗ ਲਈ ਤੁਸੀਂ ਕੋਈ ਸੈਂਡ ਕਰ ਦਿਓ ਦੇਖ ਕੇ। ਰੀਡਿੰਗ ਲਈ ਮੈਂ ਭੇਜ ਦਿਆਂ। ਨਹੀਂ ਤਾਂ ਆਲਰੇਡੀ ਆ ਬੁੱਕ ਜਿਹੜੀ ਹੈ, ਆਪਾਂ ਮੇਰੇ ਵਾਸਤੇ ਤਾਂ ਇਹ ਬਹੁਤ ਵੱਡੀ ਹੈ, ਜਿਹੜੀ ਤੁਸੀਂ ਅੰਮ੍ਰਿਤਾ ਪ੍ਰੀਤਮ ਦੀ ਭੇਜੀ ਹੈ। ਅੰਮ੍ਰਿਤਾ ਦੇ ਵਿੱਚ ਪ੍ਰੋਬਲਮ ਆ ਰਹੇ ਨੇ ਪ੍ਰੂਫ ਰੀਡਿੰਗ ਦੇ। ਪ੍ਰੂਫ ਰੀਡਿੰਗ ਦੀ ਪ੍ਰੋਬਲਮ ਹੈ ਨਾ। ਕੋਈ ਹੋਰ ਡਿਫਰੈਂਟ ਸਿਲੈਕਟ ਕਰ ਲਓ ਕੋਈ। ਜੀ ਅਸੀਂ ਓਰੀਜਨਲ ਕਰਨੇ ਆ, ਓਰੀਜਨਲ ਜਿਹੜੀ ਕਿਤਾਬ ਛਪੀ ਹੋਈ ਹੈ ਨਾ, ਅਸੀਂ ਉਹੀ ਲੈ ਰਹੇ ਹਾਂ। ਹਾਂ ਏਦਾਂ ਕਰ ਲਓ, ਉਲੱਥਾ ਨਹੀਂ ਲੈਂਦੇ। ਠੀਕ ਹੈ, ਮੈਂ ਸ਼ੇਅਰ ਕਰ ਦਿਆਂਗਾ, ਬਲਕਿ ਮੈਂ ਕਿਤਾਬ ਸ਼ੇਅਰ ਕਰ ਦਾਂਗਾ, ਉਹ 'ਚ ਆਪਣੀ ਪਸੰਦ ਦੀ ਕਹਾਣੀ ਤੁਸੀਂ ਲੈ ਲਓ। ਠੀਕ ਹੈ ਨਾ? ਕਿ ਐਨੀਵੇਜ਼ ਵੈਸੇ ਵੀ ਮਤਲਬ ਅਜੇ ਤੇ ਕਿਤਾਬ ਖੋਲੋ ਤਾਂ ਟਾਈਟਲ ਪੜ੍ਹਨ ਤੇ ਵੀ ਦਿਮਾਗ ਲਾਉਣਾ ਪੈਂਦਾ ਕਿ ਕਿਹੜੀਆਂ ਕਹਾਣੀਆਂ ਵਿੱਚ ਉਹ ਕਿਸੇ ਤਰੀਕੇ ਨਾਲ ਲਿਖੀ ਹੁੰਦੀ ਹੈ ਨਾ। ਤੇ ਕਿਤਾਬ ਮੈਂ ਸ਼ੇਅਰ ਕਰ ਦਿਆਂਗਾ, ਤੁਸੀਂ ਕੋਈ ਵੀ ਉਤੋਂ ਕੁਝ ਪੇजेस, ਕੁਝ ਕਹਾਣੀ ਆਪਣੀ ਮਰਜ਼ੀ ਦੀ ਲੈ ਲਓ। ਠੀਕ ਹੈ ਜੀ।
ਠੀਕ ਹੈ ਐਕਚੁਅਲੀ ਕੰਪੈਰੀਜ਼ਨ ਜਿਹੜਾ ਹੈ ਨਾ ਉਹ ਜਿੱਦਾਂ ਸੇਮ ਲੈਂਗੁਏਜ ਪੜ੍ਹ ਰਹੇ ਤਾਂ ਕੰਪੈਰੀਜ਼ਨ ਗੁਰਮੁਖੀ ਨਾਲ ਹੁੰਦਾ ਹੈ। ਗੁਰਮੁਖੀ ਨਾਲ ਮਤਲਬ ਇੰਨੇ ਫੈਮਿਲੀਅਰ ਹੈ ਕਿ ਇੰਨੇ ਸਾਲਾਂ ਤੋਂ ਪੜ੍ਹ ਰਹੇ ਦੇਖ ਰਹੇ ਕਿ ਸਾਹਮਣੇ ਆਇਆ ਟਕ 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 ਪੜਿਆ ਗਿਆ, ਫਿਰ ਉਹ ਡਿਸਅਪਾਇੰਟਿੰਗ ਲੱਗਦਾ ਕਿ ਉਹ ਦੂਜਾ ਪੜਿਆ ਨਹੀਂ ਆ ਰਿਹਾ। ਹਮ, ਸਿੱਖੋ ਇਹ ਤਿੰਨੇ ਕੰਮ ਅਸੀਂ ਕਰਨੇ ਆ। ਇੱਕ ਤੇ ਗੁਰਮੁਖੀ ਤੋਂ ਲੱਥਾ ਕਰੋ ਥੋੜਾ ਬਹੁਤਾ ਜਿੰਨਾ ਵੀ ਹੁੰਦਾ, ਦੂਸਰਾ ਓਰੀਜਨਲ ਵੀ ਥੋੜਾ ਜਿਹਾ ਲਿਖੋ, ਤੀਸਰਾ ਅਸੀਂ ਰੀਡਿੰਗ ਦੀ ਪ੍ਰੈਕਟਿਸ ਕਰਾਂਗੇ। ਠੀਕ ਹੈ, ਚਲੋ ਰੀਡਿੰਗ ਤੁਸੀਂ ਸੈਂਡ ਕਰ ਦਿਓ। ਮੈਂ ਕਰ ਲਿਖਣ ਦੂੰਗਾ। ਵਾਲਾ ਮਤਲਬ ਵੀ ਕੈਨ ਟਰਾਈ ਕਿ ਕੋਈ ਅਗਰ ਜਾਂ ਤਾਂ ਉਦਾਂ ਹੀ ਪੈਰਾਗ੍ਰਾਫ ਕੋਈ ਵੈਸੇ ਹੀ ਲਿਖ ਲਈ ਆਪਣੇ ਆਪ ਹੀ ਸੋਚ ਕੇ, ਜਾਂ ਫਿਰ ਕੋਈ ਜਿਹੜਾ ਗੁਰਮੁਖੀ 'ਚ ਲਿਖਿਆ ਹੋਵੇ ਉਹਨੂੰ ਉਦਾਂ ਕਰ ਲਈਏ ਕਨਵਰਟ। ਠੀਕ ਹੈ, ਨਹੀਂ ਕਨਵਰਟ ਦਾ ਤੇ ਇੱਕ ਅਲੱਗਾ ਹੈ, ਓਰੀਜਨਲ ਲਿਖਣਾ ਇੱਕ ਅਲੱਗਾ ਕੰਮ। ਠੀਕ ਹੈ, ਦੋ ਕਰ ਲੈਂਦੇ ਹਾਂ। ਅੱਛਾ, ਇਹ ਦੋਨੋਂ ਦਾ ਠੀਕ ਹੈ ਜੀ। ਠੀਕ ਹੈ, ਠੀਕ ਅੱਜ ਹੈ। ਅੱਜ ਫਿਰ ਅਸੀਂ ਕੰਕਲੂਡ ਕਰੀਏ, ਵਾਈਂਡ ਅਪ ਕਰੀਏ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ, ਠੀਕ ਹੈ ਹਾਂਜੀ, ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ, ਤੁਸੀਂ ਓਕੇ। ਮਜ਼ਾ ਆਇਆ ਮੈਨੂੰ, ਪਹਿਲੀ ਵਾਰੀ ਫੀਲਿੰਗ ਆਈ ਕਿ ਆਈ ਕੈਨ ਡੂ ਦਿਸ। ਨਹੀਂ ਬਿਲਕੁਲ ਬਿਲਕੁਲ ਤੁਸੀਂ ਹਾਂ, ਤੁਸੀਂ ਦਿਲ ਨਹੀਂ ਛੱਡਣਾ ਕਿ ਜੇ ਕੋਈ आपने ਲਫ਼ਜ਼ ਨਹੀਂ घबराना ਆਏ। नहीं है। ਹਾਂ ਕਿ ਜੇ ਇਹ ਲਫ਼ਜ਼ ਨਹੀਂ ਆਉਂਦੇ, ਸਭ ਆ ਜਾਣਗੇ। ਠੀਕ ਹੈ ਜੀ। ਠੀਕ ਹੈ। ਰੱਬ ਰੱਖੇ। चलो थैंक यू थैंक यू, बाय मिहरबानी। बाय, गुड नाइट। थैंक यू Thank रब you. रब। Thank you. बाय। Bye. रब रखो।